USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕੌਮੀ ਇਨਸਾਫ ਮੋਰਚੇ ਤੋਂ ਤੇ ਨਾਲ ਹੀ ਹਰਿਆਣਾ ਸਰਕਾਰ ਤੋਂ। ਕੌਮੀ ਇਨਸਾਫ ਮੋਰਚੇ ਨੇ ਤਾਂ ਕਹਿੰਦੇ ਕਰਤੇ ਟੋਲ ਫ੍ਰੀ, ਪਰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਫ੍ਰੀ ਕਰਤਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਕਮਾਲ ਦਾ ਵਰਤਾਰਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਲਈ ਜੀ। ਸਰਕਾਰ ਇੰਨੀ ਮਿਹਰਬਾਨ ਹੈ, ਸਿਸਟਮ ਇੰਨਾ ਮਿਹਰਬਾਨ ਹੈ, ਔਰ ਸਰਕਾਰ ਦਾ ਹੌਸਲਾ ਕਿੰਨਾ ਵੱਧਦਾ ਜਾ ਰਿਹਾ ਕਿ ਜਿਹਨੂੰ ਕਿਸੇ ਸਮੇਂ ਬੜੀ ਔਖੀ ਇੱਕ ਦਿਨ ਦੀ ਪੈਰੋਲ ਮਿਲੀ ਸੀ, ਉਹਨੂੰ ਫਿਰ 20 ਦਿਨਾਂ ਦੀ ਪੈਰੋਲ ਮਿਲਣ ਲੱਗ ਗਈ, ਫਿਰ 40 ਦਿਨਾਂ ਦੀ ਪੈਰੋਲ ਮਿਲਣ ਲੱਗ ਗਈ, ਤੇ ਹੁਣ 50 ਦਿਨਾਂ ਦੀ ਪੈਰੋਲ ਮਿਲ ਗਈ ਜੀ। ਇੱਕ ਪਾਸੇ ਉਹ ਵਿਅਕਤੀ ਹੈ ਜਿਹਦੇ ਉੱਤੇ ਕਤਲ ਦੇ ਦੋ ਇਲਜ਼ਾਮ ਸਾਬਤ ਹੋ ਚੁੱਕੇ ਨੇ, ਇੱਕ ਪਾਸੇ ਉਹ ਵਿਅਕਤੀ ਹੈ ਜਿਹਦੇ ਉੱਤੇ ਆਪਣੀਆਂ ਹੀ ਮਤਲਬ ਜਿਹੜੀਆਂ ਉਹਦੀਆਂ ਚੇਲੀਆਂ ਸੀਗੀਆਂ ਉਹਨਾਂ ਹੀ ਬੱਚੀਆਂ ਦੇ ਨਾਲ ਯੋਨ ਸ਼ੋਸ਼ਣ ਦੇ ਮਾਮਲੇ ਸਾਬਤ ਹੋ ਚੁੱਕੇ ਨੇ, ਤੇ ਉਹਦੇ ਵਿੱਚ ਉਹਨੂੰ ਸਜ਼ਾਵਾਂ ਹੋ ਚੁੱਕੀਆਂ ਨੇ, ਤੇ ਉਸ ਨੂੰ ਬਾਰ-ਬਾਰ ਪੈਰੋਲ ਮਿਲਦੀ ਹੈ, ਜਨਮ ਦਿਨ ਤੱਕ ਮਨਾਉਣ ਲਈ ਬਾਹਰ ਆਉਣ ਦੀ ਇਜਾਜ਼ਤ ਮਿਲਦੀ ਹੈ। ਤੇ ਦੂਸਰੇ ਪਾਸੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਵੀ ਰਿਹਾਈ ਨਹੀਂ। ਇਸ ਦੇ ਲਈ ਕੌਮੀ ਇਨਸਾਫ ਮੋਰਚਾ ਲੜਾਈ ਲੜ ਰਿਹਾ ਜਾਂ ਸਿੱਖ ਸੰਸਥਾਵਾਂ ਲੜਾਈ ਲੜ ਰਹੀਆਂ, ਤੇ ਕੌਮੀ ਇਨਸਾਫ ਮੋਰਚੇ ਨੇ ਇਸ ਬੈਨਰ ਦੇ ਥੱਲੇ ਹੀ ਚੰਡੀਗੜ੍ਹ ਦੇ ਵਿੱਚ 6 ਜਨਵਰੀ ਪਿਛਲੇ ਵਰੇ 2023 ਦੇ ਵਿੱਚ ਮਤਲਬ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਜਿਹਨੂੰ ਇੱਕ ਵਰਾ ਲੰਘ ਗਿਆ। ਉਹਦੇ ਬਾਵਜੂਦ ਵੀ ਮਤਲਬ ਕਿ ਸਰਕਾਰਾਂ ਦੇ ਉੱਤੇ ਕੋਈ ਅਸਰ ਨਹੀਂ, ਚਾਹੇ ਉਹ ਸੂਬਿਆਂ ਦੀਆਂ ਸਰਕਾਰਾਂ ਤੇ ਚਾਹੇ ਕੇਂਦਰ ਸਰਕਾਰ। ਸੋ ਇਸ ਲਈ ਉਹਨਾਂ ਨੇ ਹੁਣ ਤੈਅ ਕੀਤਾ ਕਿ ਸਵੇਰ ਨੂੰ ਅਸੀਂ ਜੀ ਪੰਜਾਬ ਦੇ ਸਾਰੇ ਟੋਲ ਫ੍ਰੀ ਕਰ ਦਿੰਦੇ ਹਾਂ ਲੋਕਾਂ ਦੇ ਲਈ। ਇਹ ਇੱਕ ਰੋਸ ਪ੍ਰਗਟਾਉਣ ਦਾ ਇੱਕ ਅਨੋਖਾ ਤਰੀਕਾ ਲਗਭਗ ਕਿਸਾਨ ਅੰਦੋਲਨ ਚੋਂ ਬਹੁਤ ਚਰਚਿਤ ਰਿਹਾ, ਤੇ ਇਹਦੇ ਨਾਲ ਸੁਨੇਹਾ ਬਹੁਤ ਵੱਡਾ ਜਾਂਦਾ ਵੀ ਰਿਹਾ ਜੀ। ਸੋ ਇਸ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਤੈਅ ਕੀਤਾ ਕਿ ਕੌਮੀ ਇਨਸਾਫ ਮੋਰਚਾ ਅੱਜ ਦੇ ਦਿਨ, ਮਤਲਬ ਜਦੋਂ ਆਪਾਂ ਹੁਣ ਇਹ ਖਬਰਾਂ ਭਰ ਦੇ ਹਿਸਾਬ ਨਾਲ ਸ਼ਨੀਵਾਰ ਦੀ ਸਵੇਰ ਨੂੰ ਕਰ ਰਹੇ ਹਾਂ, ਤੇ ਉਸ ਹਵਾਲੇ ਨਾਲ ਮਤਲਬ ਕਿ 13 ਜਗ੍ਹਾ ਦੇ ਉੱਤੇ ਇਹ ਧਰਨੇ ਲੱਗਣਗੇ, ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਮਝ ਲਓ ਇਹ ਸਾਰੇ ਟੋਲ ਫ੍ਰੀ ਹੋ ਜਾਣਗੇ। ਪੰਜਾਬ ਦੇ 13 ਟੋਲ ਨੇ ਲਗਭਗ, ਕੱਲ ਅੱਜ ਦੀ ਤਰੀਕ 'ਚ ਮਤਲਬ 11 ਵਜੇ ਤੋਂ ਲੈ ਕੇ 2 ਵਜੇ ਤੱਕ, ਜੀ ਭਾਰਤੀ ਸਮੇਂ ਅਨੁਸਾਰ ਅੱਜ ਸ਼ਨੀਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਫ੍ਰੀ ਰਹਿਣਗੇ। ਇਹਨਾਂ 'ਚ ਫਿਰੋਜ਼ਪੁਰ ਵਾਲਾ ਜਿਹੜਾ ਟੋਲ ਹੈ ਉਹ ਵੀ ਹੈ ਜੀ, ਇਹ 'ਚ ਤਾਰਾਪੁਰ ਵਾਲਾ ਟੋਲ ਪਲਾਜ਼ਾ ਵੀ ਹੈ, ਮੋਹਾਲੀ ਵਾਲਾ ਟੋਲ ਪਲਾਜ਼ਾ ਵੀ ਹੈ, ਭਾਗੋ ਮਾਜਰੇ ਵਾਲਾ ਟੋਲ ਪਲਾਜ਼ਾ ਵੀ ਹੈ, ਸੋਲੰਖੀਆਂ ਵਾਲਾ ਵੀ ਹੈ, ਪਰੌਂਦੀ ਟੋਲ ਪਲਾਜ਼ਾ ਵੀ ਹੈ, ਪਟਿਆਲੇ ਵਾਲਾ ਟੋਲ ਪਲਾਜ਼ਾ ਵੀ ਹੈ, ਜਲੰਧਰ ਵਾਲਾ ਵੀ ਹੈ, ਲੁਧਿਆਣਾ ਲਾਡੋਵਾਲ ਵਾਲਾ ਟੋਲ ਪਲਾਜ਼ਾ, ਨਕਨਾਲ ਟੋਲ ਪਲਾਜ਼ਾ, ਫਰੀਦਕੋਟ ਵਾਲਾ, ਤਲਵੰਡੀ ਭਾਈ ਟੋਲ ਪਲਾਜ਼ਾ ਵੀ ਹੈ, ਨਵਾਂ ਸ਼ਹਿਰ ਵਾਲਾ ਟੋਲ ਪਲਾਜ਼ਾ ਵੀ ਹੈ। ਸੋ ਇਹ ਸਾਰੇ ਟੋਲ ਪਲਾਜ਼ੇ ਮੁਕਤ ਕਰਾ ਕੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਹਵਾਲੇ ਨਾਲ ਇਹ ਰੋਸ ਪ੍ਰਗਟਾਉਣ ਦਾ ਇੱਕ ਤਰੀਕਾ, ਨਵੇਕਲਾ ਤਰੀਕਾ ਸਵੇਰੇ ਦੇਖਣ ਨੂੰ ਮਤਲਬ ਮਿਲਣਾ ਭਾਰਤੀਆਂ ਨੂੰ ਅੱਜ, ਹੈ ਨਾ ਜੀ। ਸੋ ਪਰ ਦੂਸਰੇ ਪਾਸੇ SGPC ਨੇ ਵੀ ਰਾਜੀਨਾਮੇ ਵਾਲੇ ਮਸਲੇ ਦੇ ਉੱਤੇ, ਇੱਕ ਰਾਜੂ ਆਉਣ ਵਾਲੇ ਮਸਲੇ ਦੇ ਉੱਤੇ ਜਿਹੜੀ ਇੱਕ ਮੰਗ ਚੱਲੀ ਆ ਰਹੀ ਸੀ, ਉਸ ਦੇ ਉੱਤੇ ਵੀ ਅਗਲੀ ਪਹਿਲ ਕਦਮੀ ਕੀਤੀ ਹੈ। ਬੇਸ਼ੱਕ ਉਹਨਾਂ ਨੇ ਉਹ ਤਰੀਕ 27 ਰੱਖੀ ਸੀ ਪਹਿਲਾਂ, 27 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਸੀਗਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਨੂੰ, ਹੈ ਨਾ, ਕਿ ਰਾਜੂ ਆਉਣ ਮਾਮਲੇ ਤੇ ਤੁਸੀਂ ਫੈਸਲਾ ਲਓ ਕੀ ਕਰਨਾ ਉਸ ਪਹਿਲੂ ਦੇ ਉੱਤੇ। ਪਰ ਹੁਣ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਹੋਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਅੰਮ੍ਰਿਤਸਰ ਤੋਂ ਐਲਾਨ ਕੀਤਾ ਕਿ ਅਸੀਂ ਇਹ ਅਲਟੀਮੇਟਮ ਵਾਲੀ ਤਰੀਕ ਫਿਲਹਾਲ ਰੋਕਦੇ ਹਾਂ, ਕਿਉਂਕਿ 22 ਜਨਵਰੀ ਨੂੰ ਜਿਹੜਾ ਅਯੋਧਿਆ 'ਚ ਰਾਮ ਜੀ ਦੇ ਮੰਦਿਰ ਦੀ ਸਥਾਪਨਾ ਹੈ, ਹੈ ਨਾ, ਉਦਘਾਟਨ ਹੈ, ਉਸ ਹਵਾਲੇ ਨਾਲ ਕਿ ਸਰਕਾਰ ਦਾ ਸਾਰਾ ਧਿਆਨ ਉੱਧਰ ਲੱਗਿਆ। ਸੋ ਇਸ ਲਈ ਕਹਿੰਦੇ ਕਿ ਅਸੀਂ ਅਜੇ ਅਲਟੀਮੇਟਮ ਦੀ ਤਰੀਕ ਅੱਗੇ ਪਾਉਂਦੇ ਹਾਂ ਤੇ ਅਸੀਂ ਅਗਲਾ ਪ੍ਰੋਗਰਾਮ ਉਲੀਕਾਂਗੇ। ਸੋ ਇੱਕ ਪਾਸੇ ਮਤਲਬ ਕਿ
ਇਹਨਾਂ ਦੀ ਰਿਹਾਈ ਵਾਲਾ ਮੁੱਦਾ ਚਰਚਾ 'ਚ ਹੈ। ਤੇ ਹੂੰ ਦੂਸਰੇ ਪਾਸੇ ਪੈਰੋਲ ਦੇ ਲਈ ਮਤਲਬ ਰਾਮ ਰਹੀਮ ਦੀ ਉੱਤੇ ਮਿਹਰਬਾਨੀ। ਪ੍ਰਵੀਨ ਜੀ ਤੁਸੀਂ ਇੱਥੋਂ ਅੰਦਾਜ਼ਾ ਲਾ ਕੇ ਦੇਖੋ ਕਿ ਮੈਂ ਜੇਕਰ ਗੱਲ ਕਰਾਂ ਤਾਂ 2020 ਦੇ ਵਿੱਚ ਰਾਮ ਰਹੀਮ ਨੂੰ ਪਹਿਲੀ ਵਾਰ ਆਪਣੀ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਮਿਲਦੀ ਆ। ਹਾਂਜੀ ਹਾਂਜੀ 2021 ਦੇ ਵਿੱਚ ਦੁਬਾਰਾ ਉਹਨੂੰ ਫਿਰ ਮਾਂ ਦੇ ਨਾਂ ਦੇ ਉੱਤੇ 1 ਦਿਨ ਦੀ ਫਿਰ ਪੈਰੋਲ ਮਿਲਦੀ ਆ। ਔਰ ਇਸ ਤੋਂ ਪਹਿਲਾਂ ਰਾਮ ਰਹੀਮ ਨੇ ਸਭ ਹੀਲੇ ਬਿੱਲੇ ਵਰਤ ਕੇ ਦੇਖ ਲਏ। ਮੇਰਾ ਢਿੱਡ ਦੁਖਦਾ ਹੈ, ਮੇਰੀ ਘਰ ਵਾਲੀ ਦਾ ਇਲਾਜ ਹੈ, ਮੇਰੀ ਫਸਲ ਉੱਜੜ ਗਈ, ਮੇਰੀ ਬੇਬੇ ਬਿਮਾਰ ਹੈ। ਇੱਕ ਵਾਰ ਤਾਂ ਮਤਲਬ ਸਾਰਾ ਕੁਝ ਹੋ ਗਿਆ ਸਰਕਾਰ ਵੱਲੋਂ ਕਿ ਕਰ ਦੋ ਜੀ ਪੈਰੋਲ, ਓਕੇ ਜੀ ਸਾਰਾ ਕੁਝ ਹੁੰਦਾ ਗਿਆ ਕਿ ਜੀ ਫਸਲ ਉੱਜੜ ਰਹੀ ਹੈ ਰਾਮ ਰਹੀਮ ਦੀ। ਤੇ ਇੱਕ ਤਹਿਸੀਲਦਾਰ ਅੜ ਗਿਆ ਪ੍ਰਵੀਨ ਜੀ, ਉਹ ਕਹਿੰਦਾ ਕਿਵੇਂ ਉੱਜੜ ਰਹੀ ਹੈ ਉਹਦੀ ਫਸਲ, ਉਹਦੇ ਨਾਂ ਤੇ ਖੇਤ ਤਾਂ ਦਿਖਾਓ ਮੈਨੂੰ ਕਿਹੜਾ। ਉਹ ਅੱਛਾ ਜੀ ਜੀ ਜੇ ਉਹਦੇ ਨਾਂ ਤੇ ਜ਼ਮੀਨ ਹੈ ਨਹੀਂ, ਕੀ ਕਹਿੰਦਾ ਫਿਰ ਉਹਦਾ ਕੀ ਉੱਜੜ ਗਿਆ। ਜੇ ਜ਼ਮੀਨ ਉਹ ਟਰਸਟ ਦੇ ਨਾਂ ਤੇ, ਟਰਸਟ ਦੇ ਬਥੇਰੇ ਮੈਂਬਰ ਨੇ ਆਪੇ ਸਾਂਭ ਲੈਣਗੇ। ਟਰਸਟ ਦੇਖ ਕੇ ਆਪਣੇ ਆਪ। ਪਰ ਬਾਅਦ ਚੋਂ ਵਿਚਾਰਾ ਉਹ ਤਹਿਸੀਲਦਾਰ ਪਤਾ ਨਹੀਂ ਕਿੱਥੇ ਗਿਆ, ਉਹ ਤੋਂ ਬਾਅਦ ਪੈਰੋਲ ਮਿਲਣੀ ਸ਼ੁਰੂ ਹੋ ਗਈ। ਸੋ ਉਹ ਇਸ ਲਈ ਉਸਨੂੰ ਪਹਿਲੀ ਵਾਰ 2020 ਦੇ ਵਿੱਚ ਮਾਂ ਦੇ ਮਿਲਣ ਦੇ ਨਾਂ ਦੇ ਉੱਤੇ 1 ਦਿਨ ਦੀ ਪੈਰੋਲ ਮਿਲਦੀ ਆ। ਫਿਰ ਉਸਨੂੰ ਦੂਜੀ ਵਾਰ ਫਿਰ ਮਾਂ ਨੂੰ ਮੁਲਾਕਾਤ ਦੇ ਲਈ 1 ਦਿਨ ਦੀ ਪੈਰੋਲ ਮਿਲਦੀ ਆ 2021 ਦੇ ਵਿੱਚ। ਇੱਥੋਂ ਹੌਸਲਾ ਖੋਲਣਾ ਸਰਕਾਰ ਨੂੰ ਸ਼ੁਰੂ ਹੋਏਗਾ। ਉਹ ਟੈਸਟ ਕਰਕੇ ਦੇਖਣਾ ਹੁੰਦਾ ਨਾ ਕਿ ਕਿੰਨਾ ਕੁ ਰਿਐਕਟ ਹੁੰਦਾ, ਕਿੰਨਾ ਕੁ ਵਿਰੋਧ ਹੁੰਦਾ, ਕਿੰਨਾ ਕੁ ਕੀ ਹੁੰਦਾ ਹੈ ਨਾ। ਸੋ ਜਦੋਂ ਲੱਗਿਆ ਕਿ ਕੁਛ ਨਹੀਂ ਠੀਕ ਹੈ, ਗੱਲ ਚੱਲਣ ਦਿਓ, ਫਿਰ 2022 ਦੇ ਵਿੱਚ ਫਰਵਰੀ ਮਹੀਨੇ 'ਚ 21 ਦਿਨਾਂ ਦੀ ਪੈਰੋਲ ਮਿਲੀ ਪ੍ਰਵੀਨ ਜੀ। ਹੁਣ ਪਹਿਲਾਂ ਦੇਖੋ ਕਿ 2020 'ਚ ਫਿਰ 2021 'ਚ 21 ਦਿਨ ਦੀ, ਸਾਲ ਤੋਂ ਬਾਅਦ ਜੀ ਜੀ 2022 ਦੇ ਫਰਵਰੀ 'ਚ 21 ਦਿਨਾਂ ਦੀ ਮਿਲ ਗਈ, ਜੂਨ 'ਚ 30 ਦਿਨਾਂ ਦੀ ਮਿਲ ਗਈ, ਅਕਤੂਬਰ 'ਚ 40 ਦਿਨਾਂ ਦੀ ਮਿਲ ਗਈ। ਜੀ ਜੀ ਫਿਰ ਇੱਕੋ ਸਾਲ ਦੇ ਵਿੱਚ 3 ਵਾਰ ਡੇਰਾ ਸਿਰਸਾ ਮੁਖੀ ਲਗਭਗ 91 ਦਿਨਾਂ ਲਈ ਬਾਹਰ ਆਇਆ। ਜੀ ਜੀ ਪਹਿਲਾਂ ਫਰਵਰੀ ਵਿੱਚ, ਫਰਵਰੀ ਤੋਂ ਬਾਅਦ ਮਾਰਚ, ਅਪ੍ਰੈਲ, ਮਈ ਲੰਘਿਆ 3 ਮਹੀਨੇ, ਜੂਨ 'ਚ ਫਿਰ 3 ਦਿਨਾਂ ਲਈ ਆ ਗਿਆ ਜੀ। ਫਿਰ ਜੁਲਾਈ, ਅਗਸਤ, ਸਤੰਬਰ ਲੰਘਿਆ 3 ਮਹੀਨੇ, ਅਕਤੂਬਰ 'ਚ ਫਿਰ 40 ਦਿਨਾਂ ਦੀ ਆ ਗਿਆ। 23 ਚੜ੍ਹਦੇ ਹੀ ਜਨਵਰੀ 'ਚ ਫੇਰ ਆ ਗਿਆ। ਅਕਤੂਬਰ ਤੋਂ ਬਾਅਦ ਨਵੰਬਰ, ਦਸੰਬਰ, ਜਨਵਰੀ 3 ਮਹੀਨੇ ਫੇਰ ਲੰਘੇ। 2 ਮਹੀਨੇ ਬਾਅਦ ਇਹ ਲਗਭਗ ਜਨਵਰੀ 40 ਦਿਨਾਂ ਦੀ ਪੈਰੋਲ ਫਿਰ ਮਿਲ ਗਈ 2023 'ਚ। ਹੁਣ 2023 ਦੇ ਵਿੱਚ ਵੀ ਜਨਵਰੀ 'ਚ ਵੀ ਪੈਰੋਲ ਮਿਲਦੀ ਹੈ, ਜੁਲਾਈ 'ਚ ਵੀ ਮਿਲਦੀ ਹੈ, ਅਗਸਤ 'ਚ ਵੀ ਮਿਲਦੀ ਹੈ, ਨਵੰਬਰ 'ਚ ਮਿਲਦੀ ਹੈ। ਹੁਣ 2022 'ਚ 3 ਵਾਰ ਮਿਲੀ ਸੀ, 23 'ਚ 4 ਵਾਰ ਮਿਲ ਗਈ ਪ੍ਰਵੀਨ ਜੀ। ਤੇ 24 ਚੜ੍ਹਦੇ ਹੀ ਮਿਲ ਗਈ। ਜਨਵਰੀ 'ਚ 40 ਦਿਨ, 22 'ਚ 30 ਦਿਨ, 22 ਤੋਂ ਬਾਅਦ ਅਗਸਤ 'ਚ 15 ਅਗਸਤ ਨੂੰ ਫਿਰ ਜਨਮ ਦਿਨ ਮਨਾਉਣ ਤੇ ਪੈਰੋਲ, ਨਵੰਬਰ 'ਚ ਫਿਰ ਇਸ ਤਰੀਕੇ ਨਾਲ ਤੇ 24 ਚੜ੍ਹਦੇ ਹੀ ਆਪਾਂ ਅੱਜ ਫਿਰ ਗੱਲ ਕਰ ਰਹੇ ਹਾਂ। 21 ਨਵੰਬਰ ਨੂੰ ਪਹਿਲਾਂ ਪੈਰੋਲ ਮਿਲਦੀ ਆ ਜੀ, ਉਸ ਤੋਂ ਬਾਅਦ ਮਤਲਬ 21 ਦਿਨਾਂ ਦੀ ਨਵੰਬਰ 'ਚ ਪੈਰੋਲ ਮਿਲਦੀ ਆ ਬਾਬੇ ਨੂੰ, ਤੇ ਉਸ ਤੋਂ ਬਾਅਦ ਅਜੇ ਜੇਲ੍ਹ ਗਏ ਨੂੰ ਲਗਭਗ ਮਹੀਨਾ ਹੀ ਹੋਇਆ। 7 ਤਰੀਕ ਤੋਂ 13 ਤਰੀਕ ਦੇ ਲਗਭਗ ਬਾਬਾ ਵਾਪਸ ਗਿਆ, 13 ਦਸੰਬਰ ਨੂੰ। ਜੀ ਜੀ ਉਸ ਤੋਂ ਬਾਅਦ 1 ਮਹੀਨਾ 7 ਦਿਨਾਂ ਬਾਅਦ ਫਿਰ ਮਿਲ ਗਈ ਪੈਰੋਲ। ਸੋ ਹੁਣ ਮਿਲੀ ਵੀ ਸਿੱਧੀ 50 ਦਿਨਾਂ ਦੀ ਪ੍ਰਵੀਨ। ਆਪਣੇ ਆਪ 'ਚ ਕਮਾਲ ਹੈ ਕਿ ਦਿਨ ਵੀ ਵੱਧ ਰਹੇ ਨੇ ਔਰ ਸਮਾਂ ਵੀ। ਪਰ ਇਸ ਬੰਦੇ ਨੂੰ ਰਹੀ ਆ ਕਰਨ ਵਾਲੀ ਗੱਲ ਇਹ ਹੈ, ਰਣਜੀਤ ਮਰਡਰ ਕੇਸ ਦੇ ਵਿੱਚ ਜਿਹਨੂੰ 20 ਸਾਲਾ ਸਜ਼ਾ ਹੋਈ ਹੈ, ਉਮਰ ਕੈਦ। ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿੱਚ 20 ਸਾਲ ਦੀ ਉਮਰ ਕੈਦ ਦੀ ਸਜ਼ਾ ਹੋਈ ਹੈ ਜਿਹਨੂੰ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ, ਬਲਾਤਕਾਰ ਦੇ ਦੋਸ਼ 'ਚ 10 ਸਾਲਾਂ, 2 ਵਾਰ 10 ਸਾਲਾਂ। ਔਰ ਪ੍ਰਵੀਨ ਜੀ ਸਜ਼ਾ ਸੁਣਾਈ ਗਈ ਹੈ, ਉਹਦੇ ਵਿੱਚ ਸਪਸ਼ਟ ਦੱਸਿਆ ਗਿਆ ਸੀ ਕਿ ਇਹ ਸਜ਼ਾ ਇਕੱਠੀ ਨਹੀਂ ਚੱਲਣੀ, ਸਜ਼ਾਵਾਂ ਅਲੱਗ-ਅਲੱਗ ਨੇ। ਮਤਲਬ ਇੱਕ 20 ਸਾਲਾ ਸਜ਼ਾ ਭੋਗਣ ਤੋਂ ਬਾਅਦ ਦੂਜੀ ਸਜ਼ਾ ਸ਼ੁਰੂ ਹੋਊਗੀ, ਦੂਜੀ ਸਜ਼ਾ ਭੋਗਣ ਤੋਂ ਬਾਅਦ ਤੀਜੀ 10 ਸਾਲ ਵਾਲੀ ਸ਼ੁਰੂ ਹੋਣੀ ਹੈ। ਹਾਂਜੀ। ਸੋ ਇਸ ਲਈ ਜਿਹਨੂੰ ਅਜਿਹੀਆਂ ਸਜ਼ਾ ਮਿਲੀਆਂ ਹੋਣ, ਅਜਿਹੇ ਮਾਮਲੇ ਸਜ਼ਾਵਾਂ ਮਿਲੀਆਂ ਹੋਣ, ਉਹਨੂੰ ਨਿਤ ਦਿਨ ਪੈਰੋਲ, ਮਤਲਬ ਮਹੀਨੇ ਦੇ ਅੰਦਰ ਇਹ ਪੈਰੋਲ, 50-50 ਦਿਨਾਂ ਦੀ ਪੈਰੋਲ। ਇਹਦਾ ਮਤਲਬ ਸਰਕਾਰ ਕਿੰਨੀ ਮਿਹਰਬਾਨ ਹੈ। ਜੇ ਹਰਿਆਣੇ 'ਚ ਚਾਹੁਣਾ ਤਾਂ ਬਾਹਰ ਕੱਢ ਲਿਆਓ, ਪੰਜਾਬ 'ਚ ਚਾਹੁਣਾ ਤਾਂ ਬਾਹਰ ਕੱਢ ਲਿਆਓ, ਰਾਜਸਥਾਨ 'ਚ ਚਾਹੁਣਾ ਤਾਂ ਬਾਹਰ ਕੱਢ ਲਿਆਓ, ਹੁਣ 2024 ਦੀਆਂ ਲੋਕ ਸਭਾ ਚੋਣਾਂ ਫਿਰ ਬਾਹਰ ਕੱਢ ਲਿਆਓ। ਮਤਲਬ ਕਮਾਲ ਹੈ ਜਨਾਬ। ਇੱਥੇ ਬਲਾਤਕਾਰੀਆਂ ਦੇ ਲਈ ਇਹ ਕੁਛ ਹੁੰਦਾ ਹੈ। ਤੇ ਇੱਕ ਪਹਿਲੂ ਗੌਰ ਕਰਨ ਵਾਲਾ ਹੁੰਦਾ ਹੈ ਕਿ ਇੱਕ ਰਾਜਨੀਤਿਕ ਮਾਮਲਿਆਂ ਦੇ ਵਿੱਚ ਕੈਦੀ ਹੁੰਦੇ ਨੇ ਜੀ, ਅਪਰਾਧਕ ਕੈਦੀ ਹੁੰਦੇ ਨੇ। ਇਹ ਅਪਰਾਧਕ ਸ਼੍ਰੇਣੀ ਦੇ ਵਿੱਚ ਕੈਦੀ ਆਉਂਦਾ ਰਾਮ ਰਹੀਮ। ਹਾਂਜੀ ਬਿਲਕੁਲ। ਜੇਕਰ ਕਿਸੇ ਮੂਵਮੈਂਟ ਦਾ ਕੋਈ ਮਸਲਾ ਹੈ, ਉਹ ਮੂਵਮੈਂਟ ਦੇ ਆਧਾਰ ਵਾਲਾ ਮਸਲਾ ਹੋਰ ਤਰ੍ਹਾਂ ਦਾ ਹੁੰਦਾ ਹੈ।
ਜਿਹਦੀ ਜੀ ਆਪਾਂ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਜਾਂ ਹੋਰ ਸੂਬਿਆਂ ਦੇ ਵਿੱਚ ਕੁਝ ਕਾਰਕੁਨ ਨੇ ਜਿਹੜੇ ਸਮਾਜ ਪੱਖੋਂ ਕੰਮ ਕਰਦੇ ਨੇ ਤੇ ਲੋਕਾਂ ਦੀ ਨਜ਼ਰ ਚੋਂ ਗਲਤ, ਜਿਵੇਂ ਭਗਤ ਸਿੰਘ ਅੰਗਰੇਜ਼ਾਂ ਦੇ ਪੱਖੋਂ ਮਤਲਬ ਅੱਤਵਾਦੀ ਹੋ ਰਿਹਾ। ਇਸ ਲਈ ਇਹ ਹਵਾਲਾ ਸਮਝਣ ਦੀ ਲੋੜ ਹੈ। ਪਰ ਜੀ ਇਹਦੇ ਉੱਤੇ ਕਿਹੋ ਜਿਹੀ ਮਿਹਰਬਾਨੀ ਹੈ, ਤੇ ਇੱਕ ਪਾਸੇ ਉਹ ਲੋਕ ਨੇ ਜਿਹੜੀਆਂ ਸਜ਼ਾਵਾਂ ਪੂਰੀਆਂ ਕਰਦੇ ਨੇ, ਉਹਨਾਂ ਦੇ ਲਈ ਸਰਕਾਰ ਦਾ ਕਿਹੜਾ ਪੈਮਾਨਾ, ਇਹ ਗੌਰ ਕਰਨ ਵਾਲੀ ਗੱਲ ਹੈ। ਇਹ ਸਵਾਲ ਨੇ ਵੱਡਾ ਸਵਾਲ ਖੜਾ ਕੀਤਾ। ਪਰ ਜਦੋਂ ਤੱਕ ਅਸੀਂ ਚੁੱਪ ਹੈ ਤਾਂ ਸਰਕਾਰਾਂ ਫਿਰ ਆਪਣੀ ਬੇਸ਼ਰਮੀ ਕਰਦੀਆਂ। ਜਦੋਂ ਤੱਕ ਲੋਕ ਰਿਐਕਟ ਨਹੀਂ ਕਰਦੇ, ਲੋਕ ਸਵਾਲ ਨਹੀਂ ਕਰਦੇ, ਤਦ ਤੱਕ ਫਿਰ ਸਰਕਾਰ ਆਪਣੀ ਮਤਲਬ ਉਹ ਕਹਿੰਦੇ ਨੇ ਨਾ, ਚਮੜੇ ਦੇ ਸਿੱਕੇ ਵੀ ਚਲਾਉਂਦੇ ਆ ਫਿਰ ਤਾਂ ਅਗਲੇ, ਕੰਬਦੀਆਂ ਵੀ ਚੱਲਦੀਆਂ। ਜੀ ਜੀ ਬਿਲਕੁਲ। ਸੋ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧ ਕੇ ਆਪਾਂ ਗੱਲ ਕਰੀਏ ਇੱਕ ਮੁਲਾਜ਼ਮ ਦੀ, ਜਿਹਨੇ ਦਰਬਾਰ ਸਾਹਿਬ ਦੀ ਗੋਲਕ ਗਿਣਦਿਆਂ 20,000 ਰੁਪਇਆ ਚੋਰੀ ਕਰ ਲਿਆ ਜੀ। ਪ੍ਰਵੀਨ ਜੀ, ਬਹੁਤ ਅਫਸੋਸ ਨਾਲ ਇਹ ਜਿਹੀਆਂ ਖਬਰਾਂ ਆਪਾਂ ਨੂੰ ਚਰਚਾ ਕਰਨੀ ਪੈਂਦੀ ਹੈ। ਜੀ ਜੀ। ਮਤਲਬ ਅਸੀਂ ਰੱਬ ਦਾ ਘਰ ਵੀ ਨਹੀਂ ਬਖਸ਼ਦੇ। ਹੂੰ ਲੋਕ ਆਪਣੀ ਸ਼ਰਧਾ ਨਾਲ ਮੰਦਰ, ਮਸਜਿਦ, ਗੁਰੂ ਘਰ, ਜਿੱਥੇ ਵੀ ਜਿਹਦਾ ਮਨ ਟਿਕਦਾ, ਹੂੰ 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 ਉਸ ਥਾਂ ਤੇ ਆਪਣੀ ਔਕਾਤ ਤੋਂ ਵੱਧ ਕੇ, ਸਮਰੱਥਾ ਤੋਂ ਵੱਧ ਕੇ, ਜਾਂ ਜਿੰਨੀ ਸ਼ਰਧਾ ਨਾਲੋਂ ਚਾਹੇ ਇੱਕ ਕਣ ਚੜਾਵੇ, ਇੱਕ ਦਾਣਾ ਚੜਾਵੇ, ਇੱਕ ਆਨਾ ਚੜਾਵੇ, ਉਹ ਆਪਣੀ ਸ਼ਰਧਾ ਨਾਲ ਉੱਥੇ ਭੇਟ ਕਰਦਾ। ਔਰ ਗੁਰੂ ਦੇ ਘਰ ਦੇ ਵਿੱਚ ਕਹਿੰਦੇ ਸ਼ਰਧਾ ਨਾਲ ਫੁੱਲ ਚੜਾਇਆ ਵੀ ਪ੍ਰਵਾਨ ਹੈ। ਹੂੰ ਉਸ ਗੁਰੂ ਘਰ ਚੋਂ ਜਿੱਥੇ ਸਾਨੂੰ ਰੁਜ਼ਗਾਰ ਵੀ ਨਾਲ ਮਿਲਿਆ ਹੋਵੇ, ਜੀ ਅਸੀਂ ਉੱਥੇ ਸੰਗਤ ਦੇ ਪੈਸੇ ਨਾਲ ਵੀ ਚੋਰੀ ਕਰ ਲਈਏ। ਮਤਲਬ ਕਿੰਨੀ ਵਾਰ ਕਿੰਨੀਆਂ ਖਬਰਾਂ ਸਾਹਮਣੇ ਆਉਂਦੀਆਂ ਜੀ ਕਿ ਧਾਰਮਿਕ ਸਥਾਨ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਜੀ ਘਿਓ ਇੱਧਰ ਉੱਧਰ ਕਰਤਾ ਜੀ, ਹਾਂਜੀ ਹਾਂਜੀ। ਬਿਲਾਂ ਛੇਰਾ ਫੇਰੀ ਕਰ ਲਈ ਜੀ, ਲੰਗਰ ਦੀਆਂ ਲੱਕੜਾਂ ਇੱਧਰ ਕਰ ਲਈਆਂ ਜੀ, ਰਸਦ ਆਪਣੇ ਘਰੇ ਪਹੁੰਚਾ ਲਈ ਜੀ। ਮਤਲਬ ਇਹ ਖਬਰਾਂ ਨਹੀਂ ਆ ਸਾਨੂੰ। ਜਾਂ ਤਾਂ ਜੀ ਜੀ। ਕਹਿੰਦੇ ਕਿ ਇੱਕ ਵਾਰ ਧਾਰਮਿਕ ਸਥਾਨ ਦੀ ਕਾਰ ਸੇਵਾ ਚੱਲ ਰਹੀ ਸੀ, ਕਿ ਉਹਦੀ ਕੰਧ ਬਣ ਰਹੀ ਸੀ ਤੇ 3 ਮਜ਼ਦੂਰ ਰੋੜੀ ਕੁੱਟ ਰਹੇ ਸੀ। ਇੱਕ ਨੂੰ ਪੁੱਛਿਆ ਕਿ ਭਾਈ ਕੀ ਕਰ ਰਿਹਾ? ਕਹਿੰਦਾ ਅੰਨਾ ਹੈ, ਦਿਖਦਾ ਨੀ ਗਾ, ਜੂਨ ਭੋਗ ਰਿਹਾ, ਰੋੜੀ ਕੁੱਟ ਰਿਹਾ। ਪੁੱਛਿਆ ਕੀ ਕਰ ਰਿਹਾ? ਕਹਿੰਦਾ ਭਾਈ ਦਿਹਾੜੀ ਹੈ, ਜਿੱਥੇ ਮਿਲ ਗਈ ਕਰ ਲਈ। ਕਹਿੰਦਾ ਦਿਹਾੜੀ ਮਿਲੀ ਹੈ, ਕਰ ਰਿਹਾ। ਇਹਨੂੰ ਪੁੱਛਿਆ ਕਿ ਭਾਈ ਤੂੰ? ਕਹਿੰਦਾ ਭਾਈ ਇਹ ਤੋਂ ਪੱਗ ਵਾਲਾ ਕੀ ਹੋਊਗਾ, ਕੰਮ ਕਰਨਾ ਹੀ ਸੀ, ਮੈਨੂੰ ਗੁਰੂ ਘਰ ਦੀ ਸੇਵਾ ਦਾ ਕੰਮ ਮਿਲ ਗਿਆ। ਸੋਚ ਆ ਨਾ, ਤਿੰਨੇ ਬੰਦੇ ਕੰਮ ਇੱਕੋ ਕਰ ਰਹੇ ਨੇ, ਹਨਾ, ਪੈਸੇ ਇੱਕੋ ਮਿਲਣੇ ਨੇ ਉਹਨਾਂ ਨੂੰ। ਸੋ ਹੁਣ ਇਹ ਬੰਦਾ ਭਾਜੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਵਿੱਚ ਮੁਲਾਜ਼ਮ ਹੋਵੇ, ਜੀ ਜੀ, ਔਰ ਮੁਲਾਜ਼ਮ ਵਜੋਂ ਉਸ ਨੂੰ ਤਨਖਾਹ, ਭੱਤੇ, ਸੇਵਾ ਸਾਰੀ ਮਿਲਦੀ ਹੋਵੇ, ਬਿਲਕੁਲ ਬਿਲਕੁਲ, ਉਸਦੇ ਮਨ ਚ ਤਾਂ ਇਹ ਹੋਣਾ ਚਾਹੀਦਾ ਕਿ ਭਾਈ ਧੰਨ ਭਾਗ ਮੇਰੇ, ਗੁਰੂ ਘਰ ਤੋਂ ਭੇਟਾ ਵੀ ਮਿਲਦੀ ਹੈ ਤੇ ਮੈਨੂੰ ਗੁਰੂ ਘਰ ਦੀ ਸੇਵਾ ਦਾ ਜੀਵਨ ਚ ਮੌਕਾ ਵੀ ਮਿਲ ਗਿਆ। ਪਰ ਅਸੀਂ ਉੱਥੇ ਵੀ ਸ਼ਰਮ ਲਾ ਦਿੰਦੇ ਹਾਂ। ਦਰਬਾਰ ਸਾਹਿਬ ਦੀ ਗੋਲਕ ਗਿਣੀ ਜਾ ਰਹੀ ਸੀ। ਗੋਲਕ ਗਿਣਦਿਆਂ ਇਸ ਵਿਅਕਤੀ ਨੇ ਆਪਣੇ ਸਾਥੀਆਂ ਤੋਂ ਅੱਖ ਬਚਾ ਕੇ 20,000 ਰੁਪਏ ਆਪਣੇ ਖੀਸੇ ਪਾ ਲਿਆ। ਪਹਿਲੀ ਵਾਰ ਗੋਲਕ ਗਿਣਨ ਬੈਠਿਆ ਸੀ, ਪਤਾ ਨਹੀਂ ਉਹਨੂੰ ਆਪਣੀ ਚਤਰਾਈ ਤੇ ਭਰੋਸਾ ਇੰਨਾ ਸੀ ਕਿ ਨਵੀਂ ਥਾਂ ਖੀਸਾ ਲਵਾਇਆ ਸੀ। ਜਦੋਂ ਕਿ ਦਰਬਾਰ ਸਾਹਿਬ ਦੇ ਵਿੱਚ, ਔਰ ਇਹਦੀ ਵੀ ਲੋੜ ਕਿਉਂ ਪਈ ਹੋਣੀ, ਇਹ ਸੋਚਣ ਦੀ ਲੋੜ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਗੋਲਕ ਗਿਣੀ ਜਾਂਦੀ ਹੈ ਤਾਂ ਗੋਲਕ ਗਿਣਨ ਤੋਂ ਬਾਅਦ ਜਦੋਂ ਮੁਲਾਜ਼ਮ ਬਾਹਰ ਆਉਂਦੇ ਨੇ ਤਾਂ ਉਹਨਾਂ ਦੀ ਚੈਕਿੰਗ ਹੁੰਦੀ ਹੈ। ਪ੍ਰਵੀਨ, ਠੀਕ ਹੈ ਜੀ। ਤੇ ਇਹ ਵੀ ਸਵਾਲ ਹੈ ਕਿ ਚੈਕਿੰਗ ਦੀ ਲੋੜ ਕਿਉਂ ਪਈ? ਜਿਹੜੇ ਘਰਾਂ ਦੇ ਬਾਹਰ ਦਰਾਂ ਤੇ ਕਿਸੇ ਸਮੇਂ ਜੀ ਆਇਆਂ ਨੂੰ ਸਵਾਗਤ ਹੈ ਨਾ, ਤੇ ਮਤਲਬ ਕਿ ਮਹਿਮਾਨ ਤਾਂ ਰੱਬ ਦਾ ਰੂਪ, ਇਹ ਲਿਖਿਆ ਹੁੰਦਾ ਸੀ। ਅੱਜ ਕੱਲ ਉੱਥੇ ਲਿਖਿਆ ਹੁੰਦਾ ਤੁਸੀਂ ਕੈਮਰੇ ਦੀ ਨਜ਼ਰ ਚੋਂ ਧਿਆਨ ਰੱਖੋ, ਅੰਦਰ ਕੁੱਤਾ ਹੈ। ਮਤਲਬ ਸਾਡੇ ਭਰੋਸੇ ਰਿਸ਼ਤੇ ਖਤਮ ਹੁੰਦੇ ਜਾ ਰਹੇ ਆ ਨਾ, ਇਹ ਗੱਲਾਂ ਉਹਦੇ ਵਿੱਚੋਂ ਜਾਗਦੀਆਂ ਨਾ। ਸੋ ਜੇਕਰ ਧਾਰਮਿਕ ਸਥਾਨਾਂ ਦੇ ਉੱਤੇ ਸੇਵਾ ਕਰ ਰਹੇ ਬੰਦਿਆਂ ਦੇ ਲਈ ਵੀ ਸਾਨੂੰ ਚੈਕਿੰਗ ਕਰਨੀਆਂ ਪਈਆਂ, ਇਹਦਾ ਮਤਲਬ ਅਸੀਂ ਉਹ ਕਰਤੂਤਾਂ ਕੀਤੀਆਂ ਨਾ। ਤੇ ਉਹ ਜਦੋਂ ਚੈਕਿੰਗ ਹੋਈ, ਉਹ ਬੰਦੇ ਦੇ ਕੋਲੋਂ 20,000 ਰੁਪਇਆ ਬਰਾਮਦ ਹੋ ਗਿਆ ਜੀ। ਹੁਣ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਪ੍ਰਵੀਨ ਜੀ, ਉਹ ਹੈ ਕਿ ਸਤਨਾਮ ਸਿੰਘ ਰਿਆੜ ਹੋਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਮੈਨੇਜਰ ਨੇ। ਉਹ ਕਹਿੰਦੇ ਜੀ ਕੈਸ਼ ਦੀ ਗਿਣਤੀ ਚੱਲ ਰਹੀ ਸੀ, ਗਿਣਤੀ ਦੇ ਦੌਰਾਨ ਹੀ ਮੁਲਾਜ਼ਮ ਉੱਥੇ ਜਿੰਨੇ ਵੀ ਗਿਣਤੀ ਕਰ ਰਹੇ ਸੀ, ਉਹ ਜਦੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਦੀ ਬਕਾਇਦਾ ਚੈਕਿੰਗ ਹੁੰਦੀ ਆ। ਠੀਕ ਹੈ ਜੀ। ਇਸ ਦੇ ਤਹਿਤ ਕਹਿੰਦੇ ਜੀ ਮਨਜੀਤ ਸਿੰਘ ਜਿਹੜਾ SGPC ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਸੁਪਰਵਾਈਜ਼ਰ ਹੈ, ਸੁਪਰਵਾਈਜ਼ਰ ਬੂਟਾ ਸਿੰਘ ਦਾ ਬੇਟਾ ਜੀ। ਮਨਜੀਤ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ SGPC ਧਰਮ ਪ੍ਰਚਾਰ ਕਮੇਟੀ ਦੇ ਸੁਪਰਵਾਈਜ਼ਰ ਨੇ, ਬੂਟਾ ਸਿੰਘ ਉਹਨਾਂ ਦਾ ਬੇਟਾ। ਤੇ ਕੁਝ ਵਕਤ ਪਹਿਲਾਂ ਹੀ SGPC ਦੇ ਵਿੱਚ ਕੀਤਾ ਗਿਆ। ਮੈਂ ਤਾਂ ਹੀ ਕਿਹਾ ਕਿ ਹੋ ਸਕਦਾ ਕਿ ਉਹਨੂੰ ਇਸ ਗੱਲ ਦਾ ਤਜਰਬਾ ਹੀ ਨਾ ਹੋਵੇ ਕਿ ਹਾਂ ਐਂ ਬਾਹਰ ਚੈਕਿੰਗ ਵੀ ਹੋ ਜੂਗੀ, ਹੈ ਨਾ।
ਕਹਿੰਦੇ ਉਹਨੇ ਪਹਿਲਾਂ ਹੀ ਜੁਆਇਨ ਕੀਤਾ ਸੀ, ਤੇ ਜਦੋਂ ਸਤਨਾਮ ਸਿੰਘ ਕਹਿੰਦੇ ਕਿ ਜਦੋਂ ਬਾਹਰ ਆਇਆ ਤੇ ਚੈਕਿੰਗ 'ਚ ਪੈਸੇ ਫੜੇ ਗਏ, ਹੁਣ ਉਹਨੇ ਲਿਖਤੀ ਮਾਫੀਨਾਮਾ ਵੀ ਦੇਤਾ, ਲਿਖਤੀ 'ਚ ਮਾਫੀ ਵੀ ਮੰਗ ਲਈ, ਆਪਣਾ ਗੁਨਾਹ ਕਬੂਲ ਵੀ ਕਰ ਲਿਆ, ਪਰ ਉਹਨੂੰ ਜੀ ਤੁਰੰਤ ਪ੍ਰਭਾਵ ਨਾਲ ਐਸਜੀਪੀਸੀ 'ਚੋਂ ਬਰਖਾਸਤ ਕਰ ਦਿੱਤਾ ਗਿਆ। ਤੇ ਬਰਖਾਸਤਗੀ ਦਾ ਮਤਲਬ ਆ, ਕਹਿੰਦੇ ਜੀ, ਹੁਣ ਕਦੇ ਵੀ ਐਸਜੀਪੀਸੀ 'ਚ ਮੁੜ ਕੇ ਕੰਮ ਨਹੀਂ ਕਰਦੇ। ਸੋ ਠੀਕ ਅਸੀਂ ਹੈ ਗੁਰੂ ਘਰ ਨੂੰ ਵੀ ਨਹੀਂ ਬਖਸ਼ਦੇ, ਅਸੀਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ। ਸੋ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ, ਖਬਰ ਇਸ ਹਵਾਲੇ ਨਾਲ ਫਿਕਰਮੰਦੀ ਲਈ ਵਾਲੀ ਵੀ ਹੈ, ਤੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਣ ਵਾਲੀ ਵੀ ਹੈ। ਜੀ ਜੀ ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ। ਮੋਦੀ ਸਾਹਿਬ ਕਹਿ ਰਹੇ ਨੇ, ਕਹਿੰਦੇ ਕਿ ਜੇ ਕੋਈ 6000 ਰੁਪਇਆ ਮਹੀਨਾ ਕਮਾਉਂਦਾ ਹੈ, ਤੇ ਹੁਣ ਉਹ ਗਰੀਬ ਨਹੀਂ ਹੈ। ਇਹ ਉਹਨਾਂ ਦੀ ਕੋਈ ਸਟੇਟਮੈਂਟ ਹੈ ਜਾਂ ਉਹਨਾਂ ਦਾ ਕੋਈ ਮਹਿਕਮਾ ਕਹਿ ਰਿਹਾ ਜੀ? ਪ੍ਰਵੀਨ ਜੀ, ਸਵਾਲ ਹੈ ਇੱਕ। ਜੀ ਜੀ ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ ਜੀ ਜੀ ਕਿ ਅਸੀਂ ਪਿਛਲੇ 9 ਸਾਲਾਂ 'ਚ 24 ਕਰੋੜ 82 ਲੱਖ ਲੋਕਾਂ ਨੂੰ ਗਰੀਬੀ ਰੇਖਾ 'ਚੋਂ ਬਾਹਰ ਕੱਢ ਲਿਆ। ਠੀਕ ਹੈ ਜੀ। ਇਹ ਰਿਪੋਰਟ ਬਾਅਦ 'ਚੋਂ ਲੱਗੀ। ਹੂੰ ਮੋਦੀ ਜੀ ਦਾ ਇੱਕ ਬਿਆਨ ਸੁਣਿਆ। ਜੀ ਮੋਦੀ ਜੀ ਨੇ ਪਿਛਲੇ 2-3 ਦਿਨ ਪਹਿਲਾਂ ਇੱਕ ਬਿਆਨ ਦਿੱਤਾ ਕਿ ਭਾਰਤ ਦੀ 25 ਕਰੋੜ ਆਬਾਦੀ ਨੂੰ ਅਸੀਂ ਪਿਛਲੇ 10 ਸਾਲਾਂ 'ਚ ਗਰੀਬੀ ਰੇਖਾ 'ਚੋਂ ਉੱਪਰ ਲਿਆਏ। ਠੀਕ ਹੈ ਜੀ। ਤੇ ਉਹਨਾਂ ਦਾ ਬਿਆਨ ਹੈ, ਜਨਤਕ ਬਿਆਨ। ਜਦੋਂ ਮੈਂ ਸੁਣਿਆ ਕਿ ਜੇ 25 ਕਰੋੜ ਲੋਕ ਗਰੀਬੀ ਰੇਖਾ 'ਚੋਂ ਬਾਹਰ ਆ ਗਏ, ਹੂੰ ਇਹ 'ਚ ਗਰੀਬ ਹੈ ਕਿੰਨੇ, ਪਹਿਲਾਂ ਇਹ ਤਾਂ ਮੈਂ ਦੇਖਾਂ। ਹੂੰ ਜਦੋਂ ਉਹਨਾਂ ਨੇ ਕਿਹਾ ਕਿ 10 ਸਾਲਾਂ 'ਚ ਅਸੀਂ ਆਪਣੇ 10 ਸਾਲਾਂ ਮਤਲਬ 2 ਕਾਰਜਕਾਲ ਹੋ ਗਏ ਨਾ ਮੋਦੀ ਦੇ, ਹੂੰ ਕਿ ਆਪਣੇ 2 ਕਾਰਜਕਾਲਾਂ 'ਚ ਅਸੀਂ 25 ਕਰੋੜ ਲੋਕਾਂ ਨੂੰ ਕੱਢਿਆ, ਤਾਂ ਨੀਤੀ ਆਯੋਗ ਵੀ ਕਹਿੰਦੀ ਕਿ 9 ਸਾਲਾਂ 'ਚ 24 ਕਰੋੜ 82 ਲੱਖ ਲੋਕਾਂ ਨੂੰ। ਮੈਂ ਕਿਹਾ ਠੀਕ ਹੈ, ਵੀ ਫਿਰ ਜੇ ਨੀਤੀ ਆਯੋਗ 82 ਲੱਖ ਲੋਕਾਂ ਦੀ ਗੱਲ ਕਰਦੀ ਆ, ਜੀ ਜੀ ਤੇ ਅੰਕੜੇ ਇਹ ਸਤੰਬਰ ਤੱਕ ਦੇ ਹਵਾਲੇ ਨਾਲ ਨੇ ਇਹ, ਹੂੰ ਹੈ ਨਾ, ਤੇ ਉਹ ਤੋਂ ਬਾਅਦ ਠੀਕ ਹੈ, ਵੀ ਫਿਰ ਮੋਦੀ ਦੇ ਹਿਸਾਬ ਨਾਲ 25 ਕਰੋੜ ਹੋ ਗਏ ਹੋਣਗੇ। ਜੀ ਲੱਖ ਲੋਕ ਘੱਟ ਦੱਸਦੇ ਆ ਨਾ ਨੀਤੀ ਆਯੋਗ। ਹੂੰ ਸੋ ਇਸ ਹਵਾਲੇ ਨਾਲ ਮੈਂ ਕਿਹਾ ਵੀ ਲੋਕ ਕਿੰਨੇ ਰਹਿ ਗਏ ਫਿਰ ਗਰੀਬ। ਇਹ ਦੇਖਿਆ, ਜਦੋਂ ਇਹ ਦੇਖਿਆ ਤਾਂ ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ ਕਿ ਦੇਸ਼ 'ਚ 11.28% ਲੋਕ ਹੁਣ ਗਰੀਬ ਨੇ। ਹੂੰ ਪ੍ਰਵੀਨ ਜੀ, ਪਿਛਲੀ ਜਨਗਣਨਾ ਦੇ ਹਿਸਾਬ ਨਾਲ ਭਾਰਤ ਦੀ ਕੁੱਲ ਆਬਾਦੀ 140 ਕਰੋੜ ਹੈ, ਤੇ ਜੇ 140 ਕਰੋੜ ਦੇ 11.28% ਲੋਕ ਗਰੀਬ ਨੇ, ਮਤਲਬ 16 ਜਾਂ 17 ਕਰੋੜ ਲੋਕ ਗਰੀਬ ਨੇ। ਹੂੰ ਜੇ 16-17 ਕਰੋੜ ਲੋਕ ਗਰੀਬ ਨੇ, ਫਿਰ ਕਿਹੜੇ 80 ਕਰੋੜ ਲੋਕਾਂ ਨੂੰ ਮੋਦੀ ਗਰੀਬਾਂ ਨੂੰ ਅਨਾਜ ਦੇਈ ਜਾਂਦਾ ਜੀ? ਜੀ ਬਿਲਕੁਲ। ਗਰੀਬਾਂ ਦੀ ਗਿਣਤੀ ਤੁਹਾਡੀ ਨੀਤੀ ਆਯੋਗ ਦੀ ਰਿਪੋਰਟ ਕਹਿੰਦੀ ਹੈ, ਤੁਹਾਡੇ ਰਾਜਨੀਤਿਕ ਬਿਆਨ ਕਹਿੰਦੇ ਨੇ ਕਿ ਗਰੀਬ ਤਾਂ 16-17 ਕਰੋੜ ਰਹਿ ਗਏ। ਹੂੰ 80 ਕਰੋੜ ਲੋਕਾਂ ਨੂੰ ਕਿਹੜਿਆਂ ਨੂੰ ਦੇ ਰਹੇ ਹੋ? ਕਿਤੇ ਆਪੇ ਤਾਂ ਨਹੀਂ ਛਕੀ ਜਾਂਦੇ, ਆਪਣੀਆਂ ਤਾਂ ਧਿਰਾਂ ਨੂੰ ਛਕਾਈ ਜਾਂਦੇ ਉਹਨਾਂ ਦਾ ਮਾਲ। ਹੂੰ ਪੰਜਾਬ 'ਚ ਕਹਿੰਦੇ ਜੀ ਨੀਲੇ ਕਾਰਡ ਬਣ ਗਏ ਗਰੀਬਾਂ ਦੇ, ਬਾਅਦ ਚੋਂ ਨੀਲੀ ਗੱਡੀਆਂ 'ਚ ਜਾ ਰਿਹਾ ਮਾਲ, ਤਾਂ ਜੀ ਮਾਲ ਤਾਂ ਚਿੱਟੀਆਂ ਗੱਡੀਆਂ 'ਚ ਜਾ ਰਿਹਾ ਜੀ। ਜੀ ਮਾਲ ਜੀ ਤਾਂ ਬੜੇ ਬੜੇ ਅਫਸਰ ਲੈ ਗਏ ਜੀ, ਬੜੇ ਘਰਾਣੇ ਲੈ ਗਏ ਜੀ, ਬੜੀਆਂ ਧਿਰਾਂ ਲੈ ਗਏ, ਡੀਪੂ ਵਾਲੇ ਆ ਗਏ ਜੀ। ਕਿਤੇ ਇਹ ਕੰਮ ਉਹ ਤਾਂ ਨਹੀਂ ਹੋ ਜਾਂਦਾ ਗਰੀਬਾਂ ਦੇ ਨਾਂ ਤੇ, ਕੌਣ ਚੱਕੀ ਜਾਂਦਾ ਹੋਵੇ। ਹੂੰ ਦੂਸਰੇ ਪਾਸੇ ਮੇਰੇ ਮਨ 'ਚ ਇਹ ਵੀ ਆਇਆ ਪ੍ਰਵੀਨ ਜੀ ਕਿ ਪਰ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਨੇ ਅਸੀਂ ਗਰੀਬੀ ਰੇਖਾ ਤੋਂ ਉੱਪਰ ਲਿਆਏ, ਜੀ ਉਹ ਕਿੰਨੇ ਕੁ ਅਮੀਰ ਹੋ ਗਏ? ਹੂੰ ਪ੍ਰਵੀਨ ਜੀ, ਸਰਕਾਰ ਦੀ ਹੱਦ ਦਰਜੇ ਦੀ ਦੇਖੋ ਜੀ ਜਿਹੜਾ ਬੰਦਾ ਇੱਕ ਦਿਨ ਦੇ ਵਿੱਚ 180 ਰੁਪਏ ਕਮਾਉਂਦਾ ਹੈ, ਠੀਕ ਹੈ ਜੀ। ਵਿਸ਼ਵ ਬੈਂਕ ਦੀ ਨਜ਼ਰ 'ਚ ਗਰੀਬ ਨਹੀਂ ਹੈ। ਹੂੰ ਵਿਸ਼ਵ ਬੈਂਕ ਕਹਿੰਦਾ ਕਿ 180 ਰੁਪਏ ਪ੍ਰਤੀ ਦਿਨ ਦਿਹਾੜੀ ਕਮਾਉਣ ਵਾਲਾ ਬੰਦਾ ਗਰੀਬੀ ਰੇਖਾ ਤੋਂ ਉੱਪਰ ਹੈ। ਨੀਤੀ ਜੋ ਕਹਿੰਦੀ ਉਸ ਹਿਸਾਬ ਨਾਲ 200 ਰੁਪਏ ਦਿਹਾੜੀ ਕਮਾਉਣ ਦੇ ਹਿਸਾਬ ਨਾਲ ਜਿਹੜਾ ਬੰਦਾ ਮਹੀਨੇ ਦਾ 6000 ਰੁਪਏ ਕਮਾਉਂਦਾ ਹੈ, ਹੁਣ ਉਹ ਗਰੀਬੀ ਰੇਖਾ ਤੋਂ ਉੱਪਰ ਹੈ, ਮਤਲਬ ਉਹ ਅਮੀਰ ਹੈ। 6000 ਰੁਪਏ ਮਹੀਨਾ ਕਮਾਉਣ ਵਾਲਾ ਜੀ ਦੀ ਨਜ਼ਰ 'ਚ ਹੁਣ ਭਾਰਤ ਦੇ ਵਿੱਚ 6000 ਰੁਪਇਆ ਮਹੀਨਾ ਕਮਾ ਕੇ ਬੰਦਾ ਅਮੀਰ ਹੋ ਗਿਆ। 6000 ਰੁਪਏ 'ਚ ਦੁੱਧ, ਰਾਸ਼ਨ, ਦਾਲ, ਸਬਜ਼ੀ ਉਹ ਖਰੀਦਣੀ ਹੋਵੇ, ਸਿਲੰਡਰ ਖਰੀਦਣਾ ਹੋਵੇ ਤਾਂ ਵੀ ਨਹੀਂ ਆਉਂਦਾ। ਬਿਲਕੁਲ ਸਹੀ ਹੈ। ਇਸ ਲਈ ਇਹ ਹਵਾਲਾ ਆਪਣੇ ਆਪ 'ਚ ਪਹਿਲੂ ਗੰਭੀਰ ਆ ਕਿ ਤੁਸੀਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਜਾਂ ਲੋਕਾਂ ਨੂੰ ਮੂਰਖ ਸਮਝਦੇ ਹੋ। ਹੁਣ ਵੱਡਾ ਸਵਾਲ ਇਹ ਆ ਪ੍ਰਵੀਨ ਜੀ, ਕੀ ਦੇਸ਼ ਦੇ ਲੋਕਾਂ ਨੂੰ ਰੋਟੀ ਮਿਲਦੀ ਆ? ਜੀ ਮਿਲਦੀ ਵੀ ਆ ਤਾਂ ਉਹਨਾਂ ਚੋਂ ਕਿੰਨੇ ਲੋਕਾਂ ਨੂੰ ਸੰਤੁਲਿਤ ਭੋਜਨ ਮਿਲਦਾ? ਆਪਾਂ ਛੋਟੇ ਹੁੰਦੇ ਕਿਤਾਬਾਂ 'ਚ ਪੜ੍ਹਿਆ ਕਿ ਤੁਹਾਡੀ ਥਾਲੀ ਦੇ ਵਿੱਚ ਪਨੀਰ ਵੀ ਚਾਹੀਦਾ ਹੈ, ਦਹੀਂ ਵੀ ਚਾਹੀਦਾ ਹੈ, ਪ੍ਰੋਟੀਨ ਵੀ ਚਾਹੀਦਾ ਹੈ, ਥੋੜੇ ਜਿਹੇ ਚੌਲ ਵੀ ਚਾਹੀਦੇ ਨੇ, ਰੋਟੀ ਵੀ ਚਾਹੀਦੀ ਹੈ ਨਾ, ਦਾਲ ਵੀ ਜ਼ਰੂਰੀ ਹੋਣੀ ਚਾਹੀਦੀ ਹੈ, ਕਿੰਨਾ ਕੁਛ ਹੋਣਾ ਚਾਹੀਦਾ। ਅੱਜ ਦੀ ਤਰੀਕ 'ਚ ਜਿਹੜੇ ਮੋਦੀ ਜੀ ਕਹਿੰਦੇ ਆ ਨਾ ਕਿ ਅਸੀਂ 10 ਸਾਲਾਂ 'ਚ ਇੰਨਾ ਵਿਕਾਸ ਕਰਤਾ, ਕਹਿੰਦੇ ਜੀ ਪਹਿਲੀਆਂ ਸਰਕਾਰਾਂ ਨੇ ਤਾਂ
ਗਰੀਬੀ ਹਟਾਓ ਦੇ ਨਾਂ ਤੇ ਗਰੀਬ ਹਟਾਤੇ ਸੀ। ਮੈਨੂੰ ਅੱਜ ਵੀ ਯਾਦ ਆ, ਅਮਰੀਕਾ ਦਾ ਰਾਸ਼ਟਰਪਤੀ ਗੁਜਰਾਤ ਚ ਆਇਆ ਸੀ, ਇਹਨਾਂ ਨੇ ਕੰਧਾਂ ਖੜੀਆਂ ਕਰਤੀਆਂ ਸੀ ਝੌਂਪੜੀਆਂ ਮੂਹਰੇ, ਫਿਰ ਕਿਉਂ ਲੁਕਾਏ ਸੀ ਉਹ ਗਰੀਬ? ਹਾਂਜੀ ਹਾਂਜੀ ਇਹ ਅੰਕੜਿਆਂ 'ਚ ਵੀ ਗਰੀਬਾਂ ਦੇ ਮੂਹਰੇ ਕੰਧਾਂ ਖੜੀਆਂ ਕਰਕੇ ਲੁਕਾਉਣਾ ਚਾਹੁੰਦੇ ਹੋ। ਹੂੰ ਪਰ ਹਕੀਕਤ ਆ ਇਹ ਕਿ ਸੰਤੁਲਿਤ ਭੋਜਨ ਤੋਂ ਅੱਜ ਦੀ ਤਰੀਕ 'ਚ ਭਾਰਤ ਦੇ ਵਿੱਚ 31% ਲੋਕ ਵਾਂਝੇ ਨੇ। ਜੀ ਜੀ ਭਰ ਕੇ ਰੋਟੀ ਖਾਣ ਵਾਲਾ ਤਾਂ ਵੱਖਰਾ ਸਵਾਲ ਰਿਹਾ, ਜਿਨ੍ਹਾਂ ਨੂੰ ਸੰਤੁਲਿਤ ਭੋਜਨ ਵੀ ਨਹੀਂ ਮਿਲਦਾ ਉਹਨਾਂ ਦੀ ਗਿਣਤੀ ਵੀ 31.52% ਹੈ। ਤੇ 31.52% ਦਾ ਮਤਲਬ 44 ਕਰੋੜ ਲੋਕ ਨੇ। ਬਿਲਕੁਲ। ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਵਿਸ਼ਵ ਤਾਕਤ ਬਣ ਗਏ ਜੀ ਅਸੀਂ, ਹੂੰ ਤਾਂ ਵਿਸ਼ਵ ਗੁਰੂ ਬਣਨ ਜਾ ਰਹੇ ਹਾਂ, ਤਾਂ ਉਸ ਮੁਲਕ ਦੇ ਵਿੱਚ ਛੱਤ ਵੀ ਜਿਨ੍ਹਾਂ ਕੋਲ ਨਹੀਂ ਹੈਗੀ 41% ਲੋਕ ਨੇ। ਹੂੰ 40.32% ਲੋਕਾਂ ਕੋਲ ਅਜੇ ਵੀ ਸਿਰ ਤੇ ਛੱਤ ਨਹੀਂ ਹੈ, ਘਰ ਨਹੀਂ ਹੈ। ਮਤਲਬ ਇਹ ਗਿਣਤੀ 140 ਕਰੋੜ ਦੀ ਆਬਾਦੀ ਦੇ ਹਵਾਲੇ ਨਾਲ 57 ਕਰੋੜ ਬਣਦੀ ਹੈ। ਜੀ 50 ਕਰੋੜ ਲੋਕਾਂ ਕੋਲ ਘਰ ਨਹੀਂ ਹੈ। ਹੂੰ ਤੇ ਮੋਦੀ ਜੀ ਬੜੇ ਗੁਣਗਾਨ ਗਾਉਂਦੇ ਆ ਕਿ ਅਸੀਂ ਮਹਿਲਾ ਵਾਲੀ ਸਿਲੰਡਰ ਕਰਤਾ, ਅਸੀਂ ਆਹ ਕਰਤਾ। ਵੈਸੇ ਮੈਂ ਤਾਂ ਕਹਿੰਦਾ ਕਿ ਚੁੱਲ੍ਹਾ ਹਰੇਕ ਦੇ ਘਰ ਮੱਗਦਾ ਹੋਵੇ। ਤੇ ਆਹ ਸਰਦੀਆਂ ਦੇ ਦਿਨ ਨੇ ਪ੍ਰਵੀਨ ਜੀ, ਸਾਗ ਆਪਾਂ ਨੂੰ ਤਾਂ ਚੁੱਲ੍ਹੇ ਤੋਂ ਬਿਨਾਂ ਸਵਾਦ ਹੀ ਨਹੀਂ ਲੱਗਦਾ। ਹੂੰ ਫਿਰ ਵੀ ਜੇ ਸਿਲੰਡਰ ਦੇ ਹਵਾਲੇ ਨਾਲ ਵੀ ਸਰਕਾਰ ਦਾ ਪ੍ਰਚਾਰ ਦੇਖੀਏ ਤਾਂ ਅੱਜ ਦੀ ਤਰੀਕ 'ਚ ਵੀ 44% ਭਾਰਤੀਆਂ ਕੋਲ ਸਿਲੰਡਰ ਨਹੀਂ ਆ। ਤੇ 44% ਦਾ ਮਤਲਬ 61 ਕਰੋੜ ਲੋਕਾਂ ਕੋਲ, 61 ਕਰੋੜ ਅਜੇ ਵੀ ਸਿਲੰਡਰ ਤੋਂ ਵੀ ਵਾਂਝੇ ਨੇ। ਬੜਾ ਪ੍ਰਚਾਰ ਕੀਤਾ ਸੀ ਅਕਸ਼ੇ ਕੁਮਾਰ ਨੇ ਮੋਦੀ ਜੀ ਦਾ ਹਨੂਮਾਨ ਬਣ ਕੇ। ਟਾਇਲਟ ਮੂਵੀ ਆਈ ਸੀ, ਟਾਇਲਟ। ਹਾਂਜੀ ਹਾਂਜੀ ਸਰਕਾਰ ਦਾ ਬੜਾ ਘਰ ਘਰ ਪਖਾਨਾ। ਮੈਂ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਗੁਜਰਾਤ ਗਿਆ, ਮੈਨੂੰ ਗੁਜਰਾਤ ਦੇ ਲੋਕਾਂ ਨੇ ਆਪਣਾ ਇੱਕ ਪਿੰਡ ਦਿਖਾਇਆ ਪ੍ਰਵੀਨ ਜੀ। ਹਾਂਜੀ ਪਿੰਡ ਦੇ ਵਿੱਚ 4 ਘਰਾਂ ਕੋਲ ਪਖਾਨਾ ਸੀ ਤੇ 10 ਕੁ ਘਰਾਂ ਕੋਲ ਸਿਲੰਡਰ ਸੀ। ਮੋਦੀ ਜੀ ਕਹਿੰਦੇ ਅਸੀਂ ਘਰ ਘਰ ਪਖਾਨੇ ਬਣਾਤੇ। ਅੱਜ ਵੀ ਕਿੰਨੇ ਪਿੰਡਾਂ 'ਚ ਰਿਸ਼ਤੇ ਨਹੀਂ ਹੁੰਦੇ, ਕੁੜੀਆਂ ਕਹਿੰਦੀਆਂ ਘਰ 'ਚ ਮੈਂ ਨਹੀਂ ਜਾਣਾ ਉਸ ਘਰ ਚ ਬਾਥਰੂਮ ਵੀ ਨਹੀਂ ਹੈਗਾ। ਹਾਂਜੀ ਹਾਂਜੀ ਤੇ ਬਿਲਕੁਲ। ਜਦੋਂ ਮੈਂ ਦੇਸ਼ ਦੇ ਅੰਕੜੇ ਦੇਖਦਾ, ਇਹ ਨੀਤੀ ਆਯੋਗ ਦੇ ਅੰਕੜੇ ਆ। ਸਰਕਾਰ ਨੂੰ ਨੀਤੀ ਆਯੋਗ ਦੇ ਅੰਕੜੇ ਮੂੰਹ ਚੜਾ ਰਿਹਾ, ਸੱਚ ਝੂਠ ਉਹਨਾਂ ਦੇ ਸਾਹਮਣੇ ਇਹੀ ਲਿਆ ਰਹੇ ਨੇ। ਕਹਿੰਦੇ ਜੀ 30.93%, ਮਤਲਬ 31% ਲੋਕਾਂ ਕੋਲ ਅੱਜ ਦੀ ਤਰੀਕ 'ਚ ਬਾਥਰੂਮ ਵੀ ਨਹੀਂ ਹੈਗਾ। ਤੇ ਇਹ 43 ਕਰੋੜ ਦੇ ਕਰੀਬ ਗਿਣਤੀ ਬਣਦੀ ਹੈ। ਤੇ ਦੇਸ਼ ਦੇ 3.27% ਲੋਕਾਂ ਕੋਲ ਅੱਜ ਵੀ ਬਿਜਲੀ ਨਹੀਂ ਪਹੁੰਚੀ ਅਜੇ ਤੱਕ। ਜੀ ਬਿਲਕੁਲ। ਕਰਦੇ 70 ਸਾਲ 72 ਸਾਲ ਵਾਲੇ ਨੇ ਕੁਝ ਨਹੀਂ ਕੀਤਾ। ਅਗਲਿਆਂ ਨੇ ਚੱਲ ਕੁਝ ਨਹੀਂ ਕੀਤਾ, ਅਗਲਿਆਂ ਨੇ ਘੱਟੋ ਘੱਟ ਨੰਗਲ ਡੈਮ ਤਾਂ ਬਣਾਇਆ ਸੀ ਜਦੋਂ ਤਕਨੀਕ ਵੀ ਨਹੀਂ ਸੀ। ਗੱਡੀਆਂ ਨੂੰ ਝੰਡੀਆਂ ਹੀ ਦਿਖਾ ਰਹੇ ਹੋ ਨਾ। ਜੀ ਜੀ 4 ਤੋਂ 5 ਕਰੋੜ ਲੋਕਾਂ ਕੋਲ ਅੱਜ ਦੀ ਤਰੀਕ 'ਚ ਵੀ ਬਿਜਲੀ ਨਹੀਂ ਹੈ। ਤੇ ਪ੍ਰਵੀਨ ਜੀ ਸਾਰੀਆਂ ਗੱਲਾਂ ਛੱਡੋ, ਜੇ ਤੁਸੀਂ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਦੇ ਸਕਦੇ, ਮੈਂ ਸ਼ੁੱਧ ਪਾਣੀ ਦੀ ਗੱਲ ਨਹੀਂ ਕਰਦਾ, ਪਾਣੀ, ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ, ਅੱਜ ਵੀ ਦੇਸ਼ ਦੀ 7.5% ਆਬਾਦੀ ਦੇ ਕੋਲ ਪੀਣ ਵਾਲਾ ਪਾਣੀ ਨਹੀਂ ਆ। ਮਤਲਬ ਦੇਸ਼ ਦੀ 10 ਤੋਂ 11 ਕਰੋੜ ਆਬਾਦੀ ਕੋਲ ਪੀਣ ਵਾਲਾ ਪਾਣੀ ਨਹੀਂ ਹੈ। ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਆ? ਆਹ ਨੀਤੀ ਆਯੋਗ ਦੀ ਰਿਪੋਰਟ ਸਰਕਾਰ ਨੂੰ ਮੂੰਹ ਚੜਾਉਂਦੀ ਹੈ ਕਿ ਤੁਹਾਡੀ ਨਜ਼ਰ 'ਚ ਹੁਣ 6,000 ਰੁਪਏ ਮਹੀਨਾ ਕਮਾਉਣ ਵਾਲਾ ਅਮੀਰ ਹੋ ਗਿਆ, ਤੁਸੀਂ ਕਹਿੰਦੇ ਜੀ ਅਸੀਂ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਲਿਆ। ਕਮਾਲ ਹੈ ਜਨਾਬ। ਤੇ 80 ਕਰੋੜ ਲੋਕਾਂ, ਗਰੀਬ ਲੋਕਾਂ ਨੂੰ ਅਸੀਂ ਅਨਾਜ ਵੰਡ ਕੇ ਵੋਟਾਂ ਵੀ ਬਟੋਰਨੀਆਂ। ਪਰ ਜੀ ਜੀ ਆਪਣੀਆਂ ਹੀ ਗੱਲਾਂ ਆਪ ਹੀ ਕੰਟਰਾਡਿਕਟ ਕਰ ਰਹੇ ਆ ਜੀ। ਸਟੇਟਮੈਂਟ ਇਹਨਾਂ ਦੀਆਂ ਨੇ। ਬਿਲਕੁਲ। ਦੋ ਗੱਲਾਂ ਸ਼ਰਮਾ ਜੀ ਇੱਥੇ ਬੜੀਆਂ ਅਹਿਮ ਨੇ। ਇੱਕ ਤਾਂ ਕੀ 6,000 ਰੁਪਏ ਦੇ ਨਾਲ ਜਿਹੜੀ ਤੁਹਾਡੀ ਮਹਿੰਗਾਈ ਦਰ ਆ, ਉਹਦੇ ਨਾਲ ਬੰਦਾ ਮਹੀਨੇ ਦਾ ਗੁਜ਼ਾਰਾ ਕਰ ਸਕਦਾ। ਜਿਵੇਂ ਤੁਸੀਂ ਗੱਲ ਛੋਈ ਹੈ ਕਿ ਖਾਣ ਵਾਲੀਆਂ ਜਿਹੜੀਆਂ ਵਸਤਾਂ, ਪੌਸ਼ਟਿਕ ਭੋਜਨ ਦੀ ਤੁਸੀਂ ਗੱਲ ਕੀਤੀ ਕਿ ਉਹਦੀ ਪਹੁੰਚ ਦੇ ਵਿੱਚ ਹੈ। ਦੂਜੀ ਜਿਹੜੀ ਅਹਿਮ ਗੱਲ ਇਹ ਹੈ ਕਿ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ 6,000 ਰੁਪਇਆ ਮਹੀਨਾ ਕਮਾਉਣ ਵਾਲਾ, ਪਰ ਕੀ 6,000 ਰੁਪਇਆ ਮਹੀਨਾ ਕਮਾਉਣ ਵਾਲਾ ਰੁਜ਼ਗਾਰ ਵੀ ਹਰੇਕ ਕੋਲੇ ਹੈ ਜਾਂ ਨਹੀਂ ਹੈ? ਸਵਾਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਆਪਾਂ ਸ਼ਰਮਾ ਜੀ। ਕਹਿੰਦੇ ਵਿਦੇਸ਼ ਜਾਣ ਦੇ ਲਈ ਪੰਜਾਬੀਆਂ ਨੇ ਵੇਚ ਦਿੱਤੀ 56-100 ਕਰੋੜ ਦੀ ਜਾਇਦਾਦ। ਪ੍ਰਵੀਨ ਜੀ, ਸਾਡੇ ਮਨਾਂ 'ਚ ਵਿਦੇਸ਼ ਜਾਣਾ ਕੈਸਾ ਵਸਿਆ ਜੀ ਕਿ ਅਸੀਂ ਕਿਸੇ ਵੀ ਹਿੱਲੇ ਉੜ ਜਾਣਾ ਚਾਹੁੰਦੇ ਹਾਂ। ਅੱਜ ਜਦੋਂ ਅਸੀਂ 2024 'ਚ ਗੱਲ ਕਰ ਰਹੇ ਹਾਂ, ਕਹਿੰਦੇ ਜੀ 21ਵੀਂ ਸਦੀ, ਟੈਕਨੋਲੋਜੀ ਬੜੀ ਸਿਖਰ ਹੈ, ਸਾਰੀ ਦੁਨੀਆ ਗਲੋਬਲਾਈਜੇਸ਼ਨ ਹੋ ਗਈ, ਆਪਸ 'ਚ ਗਲੋਬ ਤੇ ਇੱਕੋਸਾਰ ਹੋ ਗਈ ਹੈ ਨਾ। ਉਸ ਸਮੇਂ ਵੀ ਅਸੀਂ 40 ਤੋਂ 50 ਲੱਖ ਲਾ ਕੇ, ਡੌਂਕੀ ਲਾ ਕੇ ਅਮਰੀਕਾ ਪਹੁੰਚ ਜਾਣਾ ਚਾਹੁੰਦੇ ਹਾਂ। ਤੇ ਨਿਤ ਦਿਨ ਵਰਤਾਰਾ ਪੰਜਾਬ ਨਾਲੋਂ ਵੱਧ ਅੱਜ ਕੱਲ ਹਰਿਆਣੇ 'ਚੋਂ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਕਿ 40-40, 50-50 ਲੱਖ ਰੁਪਈਆ ਲਾ ਕੇ ਲੋਕ ਅਮਰੀਕਾ ਜਾ ਰਹੇ ਨੇ ਜੀ। ਤੇ ਜਦੋਂ
ਅਮਰੀਕਾ ਦੀ ਪੁਲਿਸ ਫੜ ਲੈਂਦੀ ਹੈ ਕਹਿੰਦੇ ਉਹਨਾਂ ਮੁੰਡਿਆਂ ਨੂੰ। ਹੂੰ ਉਸ ਸਮੇਂ ਅੱਧੀ ਰਾਤ ਨੂੰ ਹਰਿਆਣੇ ਦੇ ਪਿੰਡਾਂ 'ਚ ਢੋਲ ਵੱਜਦਾ ਤੇ ਡੀਜੇ ਲਾ ਕੇ ਲੋਕ ਨੱਚਦੇ ਆ ਕਿ ਸਾਡਾ ਮੁੰਡਾ ਅਮਰੀਕਾ ਦੇ ਬਾਰਡਰ ਤੇ ਫੜਿਆ ਗਿਆ। ਹੂੰ ਇਹ ਸਾਡੀ ਮਾਨਸਿਕਤਾ ਹੈ। ਜੀ ਤੇ ਇਹ ਮਾਨਸਿਕਤਾ ਤੁਹਾਡੇ ਧਿਆਨ 'ਚ ਹੋਣਾ ਕਿ ਕਿਸੇ ਸਮੇਂ ਪੰਜਾਬ 'ਚੋਂ ਲੋਕ ਆਪਣੀ ਘਰ ਦੀ ਸਥਿਤੀ ਨੂੰ ਦਰੁਸਤ ਕਰਨ ਦੇ ਲਈ, ਆਪਣੀ ਮਾਲੀ ਹਾਲਤ ਸੁਧਾਰਨ ਦੇ ਲਈ, ਪਰਿਵਾਰ ਦੀਆਂ ਪੀੜਾਂ ਕੱਟਣ ਦੇ ਲਈ, ਹੂੰ ਮਿਹਨਤ ਮਸ਼ੱਕਤ ਕਰਨ ਦੇ ਲਈ ਪਰਿਵਾਰ ਦਾ ਇੱਕ ਜੀਅ ਬਾਹਰ ਜਾਂਦਾ ਸੀ। ਜੀ ਫਿਰ ਰਿਵਾਜ ਬਦਲਿਆ ਥੋੜਾ ਜਿਹਾ ਕਿ ਨਹੀਂ, ਜਿਹੜੇ ਬਾਹਰ ਗਏ ਨੇ ਬਾਈ ਚਾਹੇ ਉਹ 50 ਸਾਲ ਵਾਲੇ ਹੋ ਗਏ, ਉਹਨਾਂ ਨੂੰ ਕੁੜੀ ਵਿਆਹ ਕੇ ਤੋਰ ਦਿਓ, ਆਪਣਾ ਟੱਬਰ ਧਰ ਜੂਗਾ। ਹੂੰ ਫਿਰ ਉਹ ਕਾਮਾਂ ਦੇ ਮੂੰਹ 'ਚ ਜਲੇਬੀ ਤੱਕ ਦੀਆਂ ਗੱਲਾਂ ਚੱਲੀਆਂ ਹੈ ਨਾ। ਤੋ ਇਹ ਇਸ ਲਈ ਉਸ ਤਰੀਕੇ ਨਾਲ ਲੋਕ ਬਾਹਰ ਜਾਣ ਦੇ ਤੱਕ ਦੀ ਮਤਲਬ ਨੌਬਤ 'ਚ ਆਏ। ਫਿਰ ਉਸ ਤੋਂ ਬਾਅਦ ਥੋੜਾ ਜਿਹਾ ਪੜ੍ਹਾਈ ਵਾਲਾ ਦੌਰ ਬਦਲਿਆ ਤੇ ਲੋਕ ਕਹਿੰਦੇ ਬਾਈ ਬੈਂਡ ਵਾਲੀ ਕੁੜੀ ਲੱਭੋ। ਜੀ ਬਰਾਤਾਂ, ਝੂਠੇ ਵਿਆਹ, ਰਿਸ਼ਤੇਦਾਰੀਆਂ 'ਚ ਵਿਆਹ, ਕਿੰਨਾ ਕੁਛ ਪੰਜਾਬ ਨੇ ਹੰਢਾਇਆ। ਹੂੰ ਅਸੀਂ ਉਹ ਦੌਰ 'ਚੋਂ ਨਿਕਲੇ। ਫਿਰ ਮਤਲਬ ਬੱਚੀਆਂ ਦੇ ਨਾਲ ਜਿਹੜੀ ਆਈਲੈਟਸ ਕਰ ਜਾਂਦੀ ਹੈ ਉਹਦੇ ਨਾਲ ਮੁੰਡੇ ਦਾ ਵਿਆਹ ਵੀ, ਕੁੜੀ ਦਾ ਵਿਆਹ ਵੀ ਅਸੀਂ ਕਰਾਂਗੇ, ਦਾਜ ਵੀ ਅਸੀਂ ਦੇਵਾਂਗੇ, ਟਿਕਟਾਂ ਵੀ ਅਸੀਂ ਲੈ ਕੇ ਦੇਵਾਂਗੇ, ਮੁੰਡਾ ਲੈ ਜਾਵੇ। ਹੂੰ ਫਿਰ ਹੁਣ ਮੁੰਡੇ ਵੀ ਕਰਨ ਲੱਗ ਗਏ ਆਈਲੈਟਸ ਤੇ ਹੁਣ ਫਿਰ ਸਟੱਡੀ ਵੀਜ਼ਿਆਂ ਦਾ ਰਾਹ ਖੁੱਲ ਗਿਆ। ਜੀ ਜੀ ਇਹ ਸਟੱਡੀ ਵੀਜ਼ਿਆਂ ਦੇ ਹਵਾਲੇ ਨਾਲ ਮਤਲਬ ਅਹਿਮ ਪਹਿਲੂ ਹੈ ਕਿ ਇੱਕ ਵਰਕ ਪਰਮਿਟ, ਹੂੰ ਸਟੱਡੀ ਵੀਜ਼ੇ, ਇਹ ਦੋ ਪਹਿਲੂਆਂ ਨਾਲ ਸਾਡੀ ਜਿਹੜੀ ਪੰਜਾਬ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਹੂੰ ਪਿਛਲੇ 32 ਕੁ ਸਾਲਾਂ ਦਾ ਇੱਕ ਸਰਵੇ ਕੀਤਾ ਪ੍ਰਵੀਨ ਜੀ। ਠੀਕ ਹੈ ਜੀ 32 ਵਰਿਆਂ 'ਚ ਜਵਾਕਾਂ ਨੂੰ ਵਿਦੇਸ਼ ਭੇਜਣ ਦੇ ਲਈ ਪੰਜਾਬੀਆਂ ਨੇ 14,000 ਕਰੋੜ ਦਾ ਕਰਜ਼ਾ ਚੱਕਿਆ। ਓ ਅੱਛਾ ਕਿਸੇ ਤਰ੍ਹਾਂ ਸਾਡਾ ਜਵਾਕ ਵਿਦੇਸ਼ ਪੜ੍ਹਨ ਚਲਾ ਜਾਵੇ ਤੇ ਹੂੰ ਉਹਦੇ ਲਈ ਅਸੀਂ ਕੁਝ ਵੀ ਕਰਨ ਲਈ ਤਿਆਰ ਹਾਂ। 14,000 ਕਰੋੜ ਦਾ ਕਰਜ਼ਾ ਚੁੱਕਿਆ ਤੇ ਜਦੋਂ ਕਿ ਇਸੇ ਵਿਦੇਸ਼ 'ਚ ਆਪਣੇ ਜਵਾਕ ਸੈੱਟ ਕਰਨ ਦੇ ਚੱਕਰ 'ਚ ਪੰਜਾਬ ਵਾਸੀਆਂ ਨੇ 5600 ਕਰੋੜ ਤੋਂ ਵੱਧ ਦੀ ਜਾਇਦਾਦ ਵੇਚਤੀ। ਹੂੰ ਲਓ ਜੀ, ਕਹਿੰਦੇ 14,342 ਕਰੋੜ ਦਾ ਕਰਜ਼ਾ ਚੱਕ ਚੁੱਕੇ ਨੇ ਹੂੰ ਤੇ 5639 ਕਰੋੜ ਦੀ ਆਪਣੀ ਜਾਇਦਾਦ ਵੇਚ ਚੁੱਕੇ ਨੇ। ਹੁਣ ਜਾਇਦਾਦ ਦੇ ਵਿੱਚ ਪ੍ਰਵੀਨ ਜੀ ਕੀ ਆਉਂਦਾ, ਜ਼ਮੀਨਾਂ ਵੀ ਆਉਂਦੀਆਂ, ਗਹਿਣੇ ਵੀ ਆਉਂਦੇ ਨੇ, ਕਾਰਾਂ ਵੀ ਆਉਂਦੀਆਂ, ਟਰੈਕਟਰ ਵੀ ਆਉਂਦੇ ਨੇ, ਡੰਗਰ ਬੱਛਾ ਵੀ ਆਉਂਦਾ, ਸਾਰਾ ਕੁਝ ਆਉਂਦਾ। 5539 ਕਰੋੜ ਦੇ ਇਹ ਚੀਜ਼ਾਂ ਵੇਚ ਕੇ ਵੀ ਅਸੀਂ ਹਰ ਹਿੱਲੇ ਵਿਦੇਸ਼ ਜਾਣਾ ਚਾਹੁੰਦੇ ਹਾਂ ਜੀ ਜਾਂ ਵਿਦੇਸ਼ ਚਲੇ ਗਏ। 32 ਸਾਲਾਂ ਦੀ ਖੋਜ ਰਿਪੋਰਟ 1990 ਤੋਂ ਲੈ ਕੇ 2022 ਤੱਕ ਹੈ। 2022 ਤੱਕ ਦੇ ਹਵਾਲੇ ਨਾਲ ਇਹ ਰਿਪੋਰਟ ਕਹਿੰਦੀ ਹੈ ਜੀ ਕਿ ਸੋਨਾ, ਘਰ, ਗਹਿਣੇ, ਜੀ ਇਹ ਚੀਜ਼ਾਂ ਜਿਹੜੀਆਂ ਵੇਚੀਆਂ ਨੇ ਇਹ ਜ਼ਿਆਦਾਤਰ ਉਹਨਾਂ ਲੋਕਾਂ ਨੇ, ਪੰਜਾਬੀਆਂ ਨੇ ਵੇਚੀਆਂ ਨੇ ਜਿਹੜੇ ਬੇਜ਼ਮੀਨੇ ਨੇ, ਜਿਨ੍ਹਾਂ ਕੋਲ ਜ਼ਮੀਨ ਗਹਿਣੇ ਰੱਖਣ ਨੂੰ ਜਾਂ ਟੱਕ ਵੇਚਣ ਨੂੰ ਨਹੀਂ ਹੈਗਾ। ਉਹਨਾਂ ਨੇ ਆਪਣਾ ਸੋਨਾ, ਘਰ, ਗਹਿਣੇ ਆਦਿ ਵੇਚ ਕੇ ਵੀ ਜਵਾਕ ਵਿਦੇਸ਼ਾਂ ਨੂੰ ਚੜਾਏ ਨੇ ਜੀ 56% ਇਹਨਾਂ ਚੋਂ ਉਹ ਲੋਕ ਸ਼ਾਮਲ ਨੇ ਟੱਬਰਾਂ ਨੇ ਉਧਾਰ ਫੜੇ ਨੇ, ਕਰਜ਼ੇ ਲਏ ਨੇ। 60% ਘਰਾਂ ਨੇ ਬੈਂਕਾਂ ਤੋਂ ਜਾਂ ਹੋਰ ਸੰਸਥਾਵਾਂ ਤੋਂ ਲੋਨ ਲਿਆ ਪ੍ਰਵੀਨ ਜੀ। 39% ਪਰਿਵਾਰਾਂ ਨੇ ਆਪਣੇ ਜਾਣਕਾਰਾਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਲੋਨ ਲਿਆ। ਹੁਣ ਤੁਸੀਂ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਕਿ ਜਵਾਕਾਂ 'ਚ ਤੇਜ਼ੀ ਆਈ ਜਾਂ ਮੰਨ ਲਓ ਇਸ ਹਵਾਲੇ ਨਾਲ ਤੇਜ਼ੀ ਆਈ ਕਿ ਸਟੱਡੀ ਵੀਜ਼ੇ ਖੁੱਲ ਗਏ, ਉਸ ਹਵਾਲੇ ਨਾਲ 1990 ਤੋਂ ਲੈ ਕੇ 2022 ਦਾ ਇਹ ਮਤਲਬ ਅੰਕੜੇ ਆ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਨਾ ਪ੍ਰਵੀਨ ਜੀ, ਲਗਭਗ ਮਤਲਬ ਕਿ ਇਹ 32 ਸਾਲਾਂ ਦਾ ਰਿਕਾਰਡ ਹੈ, ਲਗਭਗ 1990 ਤੋਂ 2022। ਠੀਕ ਹੈ ਜੀ। ਪਰ 2014 ਤੋਂ ਲੈ ਕੇ 2022 ਤੱਕ ਪ੍ਰਵਾਸ ਜਿਹਦੀ ਆਪਾਂ ਗੱਲ ਕੀਤੀ ਹੈ, 74% ਪ੍ਰਵਾਸ 2014 ਤੋਂ 2022 ਤੱਕ ਹੋਇਆ। 74% ਜੀ, ਲਗਭਗ 8 ਸਾਲਾਂ ਦੇ ਵਿੱਚ, ਇਹਨਾਂ 8 ਸਾਲਾਂ ਦੇ ਵਿੱਚ ਕੁੱਲ 32 ਸਾਲਾਂ ਦੇ ਹਵਾਲੇ ਚੋਂ 8 ਸਾਲਾਂ ਚੋਂ 74% ਪ੍ਰਵਾਸ ਹੋ ਗਿਆ। ਰਿਪੋਰਟ ਦੇ ਮੁਤਾਬਕ 4,58,000 ਘਰਾਂ ਚੋਂ ਮਾਈਗ੍ਰੇਸ਼ਨ ਹੋ ਚੁੱਕੀ ਹੈ। ਜੀ ਜੀ ਤੇ 62% ਲੋਕ ਇਸ ਹਵਾਲੇ ਨਾਲ ਵਿਦੇਸ਼ਾਂ ਨੂੰ ਗਏ ਪੰਜਾਬ ਤੋਂ ਕਿ ਜੀ ਇੱਥੇ ਸਿਸਟਮ ਖਰਾਬ ਹੈ ਜੀ, ਇੱਥੇ ਬੇਰੁਜ਼ਗਾਰੀ ਹੈ, ਇੱਥੇ ਭ੍ਰਿਸ਼ਟਾਚਾਰੀ ਹੈ, ਇਹਦੇ ਹਵਾਲੇ ਨਾਲ ਗਏ। 53% ਲੋਕ ਨਸ਼ੇ ਦੀ ਵੱਧ ਰਹੀ ਆਮਦ ਦੇ ਹਵਾਲੇ ਨਾਲ ਵਿਦੇਸ਼ਾਂ ਨੂੰ ਗਏ। ਠੀਕ ਹੈ ਜੀ। ਤੇ ਇਹਨਾਂ ਸਾਰੇ ਵਰਿਆਂ 'ਚ ਕਿਉਂਕਿ 2023 ਦੇ ਹਵਾਲੇ
ਪਤਾ ਲੱਗ ਰਿਹਾ ਸੀ ਕਿ 2,58,000 ਤੋਂ ਵੱਧ ਤਾਂ ਕੈਨੇਡਾ ਹੀ ਗਏ ਆ ਆਪਣੇ ਬੱਚੇ, ਹੂੰ ਹੈ ਨਾ। ਤੇ ਜਦੋਂ ਕਿ ਉਹ ਤੋਂ ਬਾਅਦ ਹੁਣ ਵਾਲੇ 'ਚ ਰੋਕ ਲੱਗ ਰਹੀ ਹੈ, ਘਟ ਕੇ 14% ਹੀ ਰਹਿ ਗਿਆ ਵੀਜ਼ਾ ਲੱਗਣਾ, ਹੈ ਨਾ। ਹੂੰ ਪਰ ਫਿਰ ਵੀ 2022 ਤੱਕ ਸਾਡਾ ਸਭ ਤੋਂ ਪਹਿਲੀ ਪਹਿਲੀ ਰੁਝਾਨ ਸਾਡਾ ਕੈਨੇਡਾ ਰਿਹਾ। ਹੂੰ ਇਸ ਦੌਰਾਨ ਇਹਨਾਂ ਸਾਰੇ ਵਰ੍ਹਿਆਂ 'ਚ ਸਭ ਤੋਂ ਵੱਧ ਲੋਕ ਕੈਨੇਡਾ ਗਏ, 42% ਲੋਕ ਕੈਨੇਡਾ ਗਏ ਪ੍ਰਵੀਨ ਜੀ। ਠੀਕ ਹੈ ਜੀ 16% ਲੋਕ ਦੁਬਈ ਗਏ, ਹੂੰ 10% ਲੋਕ ਆਸਟ੍ਰੇਲੀਆ ਗਏ। ਅੱਜ ਕੱਲ ਤੁਹਾਨੂੰ ਪੰਜਾਬ 'ਚ ਆਪਣੇ ਰਿਸ਼ਤੇਦਾਰਾਂ ਤੋਂ ਆਸਟ੍ਰੇਲੀਆ ਜਾਂ ਅਮਰੀਕਾ ਜਾਣ ਵਾਲਿਆਂ ਦੇ ਨਾਮ ਖਾਸੇ ਸੁਣਨ ਨੂੰ ਮਿਲਦੇ ਆ। ਹੂੰ ਤੇ ਜੇ 10% ਇਹਨਾਂ 'ਚੋਂ ਜਾ ਰਹੇ ਨੇ ਤਾਂ ਕਿੰਨੀ ਗਿਣਤੀ ਹੋ ਗਈ, ਇੱਥੋਂ ਅੰਦਾਜ਼ਾ ਲਾ ਲਓ ਕਿ ਜਿੰਨੀ ਚਰਚਾ ਹੈ ਇਹਦਾ ਮਤਲਬ ਕਿੰਨੀ ਵੱਡੀ ਮਾਤਰਾ 'ਚ ਜਾ ਰਹੇ ਹਾਂ ਅਸੀਂ। ਹੂੰ 6% ਲੋਕ ਇਟਲੀ ਗਏ, ਜੀ 3% ਲੋਕ ਯੂਕੇ ਤੇ ਯੂਐਸਏ ਗਏ ਆ ਪ੍ਰਵੀਨ ਜੀ। ਤੇ ਜਦੋਂ ਕਿ ਆਪਾਂ ਨੂੰ ਕਿੰਨੀ ਖਬਰਾਂ ਮਿਲਦੀਆਂ ਕਿ ਇੰਨੇ ਲੋਕ ਚਲੇ ਗਏ ਯੂਕੇ, ਇੰਨੇ ਲੋਕ ਚਲੇ ਗਏ ਯੂਐਸਏ, ਹੂੰ ਪਰ ਉਹ ਵੀ 3% ਹੈ। ਤਾਂ ਇਹਦਾ ਮਤਲਬ ਕੈਨੇਡਾ ਵਾਲੀ ਗਿਣਤੀ ਕਿੰਨੀ ਵੱਡੀ ਹੈ। ਜੀ ਜੀ ਤੇ ਸਟੱਡੀ ਵੀਜ਼ਿਆਂ ਤੇ ਪ੍ਰਵੀਨ ਜੀ 43% ਲੋਕ ਗਏ ਨੇ, ਵਰਕ ਵੀਜ਼ਿਆਂ ਤੇ 33% ਨੇ, ਹੂੰ ਜੀਵਨ ਸਾਥੀ ਵੱਲੋਂ ਸੱਦਣ ਵਾਲਿਆਂ 'ਚ 10% ਗਿਣਤੀ ਹੈ ਇਹਨਾਂ ਸਾਲਾਂ 32 ਸਾਲਾਂ 'ਚ, ਜੀ ਜੀ ਵਿਜ਼ਟਰ ਵੀਜ਼ਿਆਂ ਤੇ 7% ਨੇ, ਹੂੰ ਪੀਆਰ ਸਿਰਫ 5% ਹੈ। ਹੂੰ ਤੇ ਜਦੋਂ ਕਿ ਨਜਾਇਜ਼ ਦਾ ਅਸੀਂ ਨਿਤ ਦਿਨ ਸੁਣਨ ਲੱਗ ਗਏ ਕਿ 40 ਲੱਖ 50 ਲੱਖ ਲਾ ਕੇ ਗਿਆ, ਤੇ ਹਾਂਜੀ ਉਹ ਵੀ ਗਿਣਤੀ ਕਿੱਡੀ ਬੜੀ ਹੋਣੀ ਜਦੋਂ ਕਿ ਪਰਸੈਂਟੇਜ ਚੋਂ ਗਿਣਤੀ ਅਜੇ 2% ਹੈ। ਹਾਂਜੀ ਹਾਂਜੀ ਬਿਲਕੁਲ ਇਸ ਲਈ ਇਹ ਅੰਕੜੇ ਇੱਕ ਪਾਸੇ ਇਹ ਦਿਖਾਉਂਦੇ ਨੇ ਕਿ ਪੰਜਾਬ ਦੇ ਵਿੱਚੋਂ ਪ੍ਰਵਾਸ ਵੱਡੀ ਗਿਣਤੀ 'ਚ ਹੋ ਰਿਹਾ ਹੈ, ਤੇ ਹੂੰ ਦੂਸਰੇ ਪਾਸੇ ਇਹ ਫਿਕਰਮੰਦੀ ਹੈ ਕਿ ਅਸੀਂ ਆਪਣੀ ਜਾਇਦਾਦ ਗਹਿਣਾ ਟਕਾ ਜਿਸ ਤਰ੍ਹਾਂ ਬਦਲ ਰਹੇ ਹਾਂ, ਫਿਰ ਪੰਜਾਬ ਦਾ ਡੀਐਨਏ ਹੁਣ ਨਹੀਂ ਰਹਿਣ ਵਾਲਾ ਪ੍ਰਵੀਨ ਜੀ। ਜੀ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਬਹੁਤ ਜੀ ਧੰਨਵਾਦ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਸਿੱਧੂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ।